ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਫਾਰਮਿੰਗ ਦੇ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਡਾਕਟਰ ਗੁਰਪਾਲ ਸਿੰਘ ਬਰਾੜ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ। ਜੀ ਡਾਕਟਰ ਸਾਹਿਬ, ਗੱਲਬਾਤ ਦੀ ਸ਼ੁਰੂਆਤ ਕਰੀਏ ਪਹਿਲਾਂ ਤੇ ਕਿਉਂਕਿ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਤੇ ਘਰ ਸੰਸਾਰ ਜੀ, ਦੋਨਾਂ ਹੀ ਪ੍ਰੋਗਰਾਮਾਂ ਦੇ ਵਿੱਚ ਘਰੇਲੂ ਬਾਗ ਬਗੀਚੀ ਬਾਰੇ, ਫਸਲਾਂ ਬਾਰੇ, ਕਿਸਾਨੀ ਬਾਰੇ, ਹੋਰ ਸਬਜ਼ੀਆਂ ਫਲਾਂ ਦੀ ਕਾਸ਼ਤ ਬਾਰੇ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਹਾਂ। ਆਪਣੇ ਨਾਲ ਜਿਹੜੇ ਸਰੋਤੇ ਨੇ ਉਹ ਕਿਸਾਨਾਂ ਹੋਣ ਦੇ ਨਾਲ ਉਹਨਾਂ ਦੇ ਘਰੇ ਵੀ ਸਬਜ਼ੀਆਂ ਲਾਈਆਂ ਨੇ, ਹੂੰ, ਘਰੇਲੂ ਬਗੀਚੀ ਦੇ ਵਿੱਚ ਨੇ। ਮੌਸਮ ਅਚਾਨਕ ਬਦਲਿਆ, ਠੰਡ ਅਚਾਨਕ ਵੱਧ ਗਈ ਹੈ। ਕੋਰੇ ਤੋਂ ਸ਼ੁਰੂਆਤ ਕਰਦੇ ਹਾਂ ਆਪਾਂ। ਕੋਰੇ ਕਰਕੇ ਕਿਸ ਤਰ੍ਹਾਂ ਦੇ ਫਲਾਂ ਸਬਜ਼ੀਆਂ ਦੇ ਵਿੱਚ ਤਬਦੀਲੀਆਂ ਨੇ, ਕੀ ਇਹਦੇ ਨੁਕਸਾਨ ਹੋਣਗੇ ਤੇ ਕਿਵੇਂ ਬਚਿਆ ਜਾ ਸਕਦਾ? ਜੀ। ਦੇਖੋ, ਕੋਹਰਾ ਆਪਣੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਿੱਚ ਕੋਹਰਾ ਪੈਣਾ ਇੱਕ ਕੁਦਰਤੀ ਵਰਤਾਰਾ ਹੈਗਾ। ਕੁਛ ਦਿਨ ਜੀ ਹੁੰਦੇ ਆ ਆਪਣੇ, ਜੀ ਜਦੋਂ ਟੈਂਪਰੇਚਰ ਮਾਈਨਸ ਦੇ ਵਿੱਚ ਚਲਾ ਜਾਂਦਾ, ਜੇ ਫਾਰਨਹੀਟ ਦੇ ਵਿੱਚ ਹਾਂਜੀ 30 ਕਈ ਵਾਰੀ 27 ਤੱਕ ਵੀ 28-27 ਤੱਕ ਵੀ ਟੱਚ ਕਰ ਜਾਂਦਾ, ਜਦੋਂ ਐਕਸੈਪਸ਼ਨਲੀ ਆਪਣਾ ਲੋਸ ਹੁੰਦਾ ਜੀ ਇੰਡਸਟਰੀ ਦੇ ਵਿੱਚ। ਜਿਹੜੇ ਵੱਡੇ ਬਾਗਾਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਆਪਾਂ ਬਦਾਮ ਜਾਂ ਪਿਸਤਿਆਂ ਦੀ ਜਾਂ ਅਖਰੋਟਾਂ ਦੀ ਫਸਲਾਂ ਦੀ ਗੱਲ ਕਰਦੇ ਹਾਂ, ਹੂੰ ਉਹ ਬੂਟੇ ਸੁੱਤੇ ਹੁੰਦੇ ਆ ਉਸ ਟਾਈਮ ਦੇ ਉੱਤੇ, ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ। ਹਾਂਜੀ ਸੋ ਜਦੋਂ ਉਹਨਾਂ ਦੀਆਂ ਬਡਸ ਸੌਂ ਰਹੀਆਂ, ਹੂੰ ਕੋਈ ਐਕਟੀਵਿਟੀ ਨਹੀਂ ਹੈਗੀ, ਕੋਈ ਹਰਕਤ ਨਹੀਂ ਹੈਗੀ, ਕੋਈ ਫੁੱਲਾਂ ਦੇ ਨੇੜੇ ਨਹੀਂ ਹੈ ਹੂੰ ਜਾਂ ਬਡ ਸਵੈਲ ਦੇ ਨੇੜੇ ਨਹੀਂ ਹੈ, ਹੂੰ ਤਾਂ ਉਹ ਕੋਰੇ ਨੂੰ ਉਹਨਾਂ ਦੀ ਝੱਲਣ ਦੀ ਸਮਰੱਥਾ ਹੁੰਦੀ ਹੈ ਜੀ ਉਹਨਾਂ ਬਾਗਾਂ ਦੇ ਵਿੱਚ। ਹੂੰ ਜਿਹੜੇ ਦੂਸਰੇ ਬਾਗ ਨੇ ਖਾਸ ਤੌਰ ਉੱਤੇ ਸੰਤਰਿਆਂ ਦੇ ਹੂੰ ਜਾਂ ਐਵੋਕੈਡੋ ਆ, ਹੂੰ ਜਿਨ੍ਹਾਂ ਦੇ ਪੱਤੇ ਹੁੰਦੇ ਆ, ਜਿਹੜੇ ਪੱਤੇ ਨਹੀਂ ਝਾੜਦੇ, ਜੀ ਉਹਨਾਂ ਨੂੰ ਜਦੋਂ ਵੀ ਕੋਰਾ ਪੈਂਦਾ ਹੈ, ਇਸ ਤਰ੍ਹਾਂ ਟੈਂਪਰੇਚਰ ਲੋ ਜਾਂਦਾ ਹੈ, ਤਾਂ ਉਦੋਂ ਉਹਨਾਂ ਦੀਆਂ ਕਰੂੰਬਲਾਂ ਨੂੰ ਨੁਕਸਾਨ ਜ਼ਰੂਰ ਹੁੰਦਾ ਹੈ। ਜੀ ਸੋ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਕੱਲ੍ਹ ਤਕਨਾਲੋਜੀ ਇੰਨੀ ਜ਼ਿਆਦਾ ਆ ਚੁੱਕੀ ਹੈ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਅੱਜ ਰਾਤ ਕੋਹਰਾ ਪੈਣ ਵਾਲਾ। ਹੂੰ ਸੋ ਉਹਦੇ ਵਾਸਤੇ ਕੁਛ ਕੁ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ। ਸਭ ਤੋਂ ਜਿਹੜੀ ਕਾਮਨ ਪ੍ਰੈਕਟਿਸ ਹੈਗੀ ਹੈ ਇੱਥੇ ਸੈਂਟਰਲ ਵੈਲੀ ਦੇ ਵਿੱਚ, ਹਾਂਜੀ ਸਾਰੇ ਬਾਗਾਂ ਦੇ ਵਿੱਚ ਹੀ ਲਗਭਗ, ਹੂੰ ਜਦੋਂ ਟੈਂਪਰੇਚਰ ਨੇ ਨੀਵਾਂ ਜਾਣਾ ਹੁੰਦਾ, ਜ਼ੀਰੋ ਤੋਂ ਘਟਣਾ ਹੁੰਦਾ, ਹੂੰ ਤਾਂ ਉਦੋਂ ਆਪਾਂ ਇੱਕ ਇਹ ਕੰਮ ਕਰਦੇ ਹਾਂ ਕਿ ਪਾਣੀ ਜਿਹੜਾ ਬਾਗ ਦੇ ਵਿੱਚ, ਖਾਸ ਤੌਰ 'ਤੇ ਜੇ ਸਪ੍ਰਿੰਕਲਰ ਲੱਗੇ ਤੁਹਾਡੇ, ਹੂੰ ਜਦੋਂ ਬਾਗ ਦੇ ਵਿੱਚ ਹੇਠਾਂ ਫੁਹਾਰਾ ਚੱਲਦਾ, ਹੂੰ ਤਾਂ ਉਹ ਤੁਸੀਂ ਫੁਹਾਰੇ ਚਲਾ ਸਕਦੇ ਹੋ। ਠੀਕ ਹੈ ਕੁਛ ਘੰਟੇ ਪਹਿਲਾਂ, ਜੇ ਜੀ ਕੋਹਰਾ ਪੈਣ ਤੋਂ ਮੰਨ ਲਓ, ਜੇ ਤੁਹਾਨੂੰ ਆਪਣੇ ਫ਼ੋਨ ਦੇ ਉੱਤੇ ਇਹ ਆਇਆ ਕਿ ਸਵੇਰੇ 2-3 ਵਜੇ ਜਿਹੜਾ ਟੈਂਪਰੇਚਰ ਆ ਉਹ ਜਾਣਾ ਹੈ, ਹੂੰ ਤੁਸੀਂ ਰਾਤ ਨੂੰ ਪਾਣੀ ਉਹਦਾ ਸ਼ੁਰੂ ਕਰ ਦਿਓ। ਜੀ ਸਪ੍ਰਿੰਕਲਰ, ਜੇਕਰ ਤੁਹਾਡੇ ਕੋਲ ਸਪ੍ਰਿੰਕਲਰ ਨਹੀਂ ਵੀ ਹੈਗੇ ਤਾਂ ਤੁਹਾਡੇ ਡ੍ਰਿਪ ਇਰੀਗੇਸ਼ਨ ਹੈ ਜਾਂ ਫਲੱਡ ਇਰੀਗੇਸ਼ਨ ਹੈ, ਤਾਂ ਪਾਣੀ ਉੱਥੇ ਖੜਾ ਹੋਵੇ, ਥੋੜ੍ਹਾ ਬਹੁਤਾ ਪਰਤ ਹੋਵੇ ਪਾਣੀ ਦੀ। ਜਿਹੜੀ ਖੁਸ਼ਕ ਜ਼ਮੀਨ ਹੈਗੀ ਹੈ, ਉਹ ਜਦੋਂ ਕੋਰੇ ਦੇ ਨਾਲ ਜੰਮਦੀ ਹੈ, ਇੱਕੋ ਦਮ ਟੈਂਪਰੇਚਰ ਘਟਦਾ ਹੈ, ਤਾਂ ਉਹਦੇ ਨਾਲ ਸਾਰਾ ਜਿਹੜਾ ਹਵਾ ਦਾ ਤਾਪਮਾਨ ਹੈ ਉਹ ਬਹੁਤ ਜ਼ਿਆਦਾ ਘਟ ਜਾਂਦਾ ਹੈ, ਤੇ ਬੂਟੇ ਦੀ ਛਤਰੀ ਨੂੰ ਜਾਂ ਬੂਟੇ ਦੀਆਂ ਕਰੂੰਬਲਾਂ ਨੂੰ ਜਾਂ ਬੂਟੇ ਦੇ ਉੱਤੇ ਪੱਤਾ ਲਗਰਾਂ ਨੇ, ਉਹਨਾਂ ਤੇ ਮਾੜਾ ਅਸਰ ਪੈਂਦਾ ਹੈ। ਜੀ ਜਦੋਂ ਪਾਣੀ ਹੁੰਦਾ ਹੈ ਉਸ ਏਰੀਆ ਦੇ ਵਿੱਚ, ਖਾਸ ਤੌਰ ਉੱਤੇ ਜਦੋਂ ਫੁਹਾਰੇ ਹੁੰਦੇ ਆ, ਫੁਹਾਰੇ ਕੀ ਕਰਦੇ ਆ ਕਿ ਛੋਟੇ ਛੋਟੇ ਬਰੀਕ ਤੁਪਕੇ ਪਾਣੀ ਦੇ ਉਹ ਹਵਾ ਦੇ ਵਿੱਚ ਫੈਲਾ ਦਿੰਦੇ ਆ, ਠੀਕ ਹੈ ਤੇ ਜਦੋਂ ਹਰੇਕ ਤੁਪਕੇ, ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਤੁਪਕੇ ਜਦੋਂ ਡਿੱਗਦੇ ਆ, ਤਾਂ ਉਹ ਤੁਪਕੇ ਜਦੋਂ ਕੋਰੇ ਦੇ ਵਿੱਚ ਪਾਣੀ ਤੋਂ ਬਰਫ਼ ਵੱਲ ਨੂੰ ਬਣਨਗੇ, ਤਾਂ ਉਹਨਾਂ ਦੇ ਤੁਪਕਿਆਂ ਦੇ ਅੰਦਰ, ਪਾਣੀ ਦੇ ਅੰਦਰ ਲੁਕੀ ਹੋਈ ਐਨਰਜੀ ਹੁੰਦੀ ਹੈ, ਠੀਕ ਹੈ ਉਹ ਲੁਕੀ ਹੋਈ ਹੀਟ ਹੈ ਜਿਹੜੀ, ਉਹ ਬਾਹਰ ਨਿਕਲ ਜਾਂਦੀ ਹੈ ਜਦੋਂ ਪਾਣੀ ਬਰਫ਼ ਬਣਦਾ। ਸੋ ਉਹ ਲੁਕੀ ਹੋਈ ਹੀਟ ਇੰਨਾ ਕੁ ਟੈਂਪਰੇਚਰ ਵਧਾ ਦਿੰਦੀ ਹੈ ਕਿ ਤਕਰੀਬਨ 2-3 ਡਿਗਰੀ ਦਾ ਫਰਕ ਉਹ ਪੈ ਜਾਂਦਾ ਹੈ। ਠੀਕ ਹੈ ਜੇਕਰ ਤੁਹਾਡਾ ਕੋਰੇ ਵੱਲ ਨੂੰ ਜਾ ਰਿਹਾ ਤਾਪਮਾਨ, ਤਾਂ ਬੂਟੇ ਦੀ ਛਤਰੀ ਦੇ ਹੇਠਾਂ ਉਹ ਤਾਪਮਾਨ ਹਮੇਸ਼ਾ ਉੱਪਰ ਰਹੂਗਾ। ਇਸ ਕਰਕੇ ਜਿਹੜਾ ਸਪ੍ਰਿੰਕਲਰ ਚਲਾਉਣੇ ਜਾਂ ਪਾਣੀ ਵਗਦਾ ਕਰਨਾ ਬੂਟੇ ਦੀ ਛਤਰੀ ਦੇ ਹੇਠਾਂ, ਉਹ ਇੱਕ ਆਮ ਇਲਾਜ ਹੈਗਾ। ਜੀ ਇਸ ਤੋਂ ਇਲਾਵਾ ਵੱਡੇ ਜਿਹੜੇ ਕਮਰਸ਼ੀਅਲ ਆਪਰੇਸ਼ਨਸ ਨੇ, ਉਹਨਾਂ ਦੇ ਵਿੱਚ ਤਾਂ ਵਿੰਡ ਮਸ਼ੀਨਸ ਵੀ ਹੈਗੀਆਂ ਨੇ, ਜਿਨ੍ਹਾਂ ਕੋਲ ਹੈਗੀਆਂ ਨੇ ਉਹ ਵਿੰਡ ਮਸ਼ੀਨਸ ਦੀ ਵਰਤੋਂ ਕਰਦੇ ਆ। ਵਿੰਡ ਮਸ਼ੀਨਸ ਦੇ ਨਾਲ ਵੀ ਅਸੀਂ ਜਿਹੜੀ ਹਵਾ ਹੈ, ਹਵਾ ਦੀਆਂ ਲੇਅਰਸ ਨੇ, ਉਹਨਾਂ ਨੂੰ ਆਪਾਂ ਜਿਵੇਂ ਫਰਾਟੇ ਪੱਖੇ ਵਾਂਗੂ ਮਿਕਸ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਆ। ਇਸ ਤਰ੍ਹਾਂ ਠੰਡੀ ਹਵਾ ਇੱਕ ਥਾਂ ਤੇ ਨਹੀਂ ਖੜਦੀ। ਘਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਇਹ ਸਭ ਕਿਉਂਕਿ ਔਖਾ, ਕਮਰਸ਼ੀਅਲ ਪੱਧਰ ਦੇ ਉੱਤੇ ਆਪਾਂ ਉਹ ਨਹੀਂ ਕਰ ਸਕਦੇ। ਪਰ ਜਿਹੜੇ ਘਰਾਂ ਦੇ ਵਿੱਚ ਆਪਣੇ ਸੈਂਸਿਟਿਵ ਬੂਟੇ ਨੇ, ਉਹਨਾਂ ਦੀ ਇੱਕ ਤਾਂ ਆਪਾਂ ਨੂੰ ਇਹ ਹੈ ਕਿ ਉਹਨਾਂ ਨੂੰ ਪਾਣੀ ਜ਼ਰੂਰ ਲਾ ਸਕਦੇ ਹਾਂ। ਜਦੋਂ ਸਵੇਰ ਵੇਲੇ ਜਾਂ ਰਾਤ ਵੇਲੇ ਥੋੜ੍ਹਾ ਜਿਹਾ ਪਾਣੀ ਲਾ ਦੇਣਾ ਚਾਹੀਦਾ ਹੈ। ਜਾਂ ਤੁਸੀਂ ਘਰਾਂ ਵਾਲੇ ਬੂਟਿਆਂ ਨੂੰ ਕਵਰ ਕਰ ਸਕਦੇ ਹੋ, ਜੇ ਛੋਟੇ ਬੂਟੇ ਆ ਤਾਂ ਉਹਨਾਂ ਨੂੰ ਢੱਕ ਸਕਦੇ ਹੋ, ਤੇ ਢੱਕ ਕੇ
ਇਕੱਲੇ ਬੂਟੇ ਢੱਕਣ ਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ। ਜੇਕਰ ਤੁਹਾਡੇ ਕੋਲੇ ਸਪ੍ਰਿੰਕਲਰ ਹੈਗਾ, ਫੁਹਾਰਾ ਹੈਗਾ ਛੋਟਾ, ਤੇ ਉਹ ਬੂਟੇ ਦੇ ਅੰਦਰ ਇੱਕ ਗ੍ਰੀਨ ਹਾਊਸ ਬੂਟੇ ਦੇ ਆਲੇ-ਦੁਆਲੇ ਬਣ ਜਾਂਦਾ। ਠੀਕ ਹੈ। ਜੇਕਰ ਤੁਸੀਂ ਬੂਟੇ ਦੇ ਉੱਤੇ ਛਾੜ ਪਾਇਆ ਤੇ ਉਹਦੇ ਅੰਦਰ ਛੋਟਾ ਜਿਹਾ ਹਲਕਾ ਜਿਹਾ ਫੁਹਾਰਾ ਚੱਲ ਰਿਹਾ ਹੈ, ਤਾਂ ਉਹ ਇੱਕ ਤਰ੍ਹਾਂ ਦਾ ਗ੍ਰੀਨ ਹਾਊਸ ਬਣ ਗਿਆ। ਠੀਕ ਹੈ। ਤਾਂ ਉਹਦੇ ਨਾਲ ਜਿਹੜੇ ਆਪਣੇ ਬਹੁਤ ਜ਼ਿਆਦਾ ਕਈ ਵਾਰੀ ਕੀਮਤੀ ਬੂਟੇ ਹੁੰਦੇ ਆ, ਆਪਾਂ ਨੂੰ ਬਹੁਤ ਪਿਆਰੇ ਹੁੰਦੇ ਆ, ਹੁੰਦੇ ਥੋੜ੍ਹੇ ਜਿਹੇ ਵੱਡੇ ਆ, ਪਰ ਆਪਾਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾ ਸਕਦੇ ਹਾਂ। ਇਹ ਬੂਟੇ ਤੇ ਅਪਲਾਈ ਹੁੰਦਾ ਜਾਂ ਵੇਲ ਜੇ ਕਿਤੇ ਵੱਲਾਂ ਲਾਈਆਂ ਕਿਸੇ ਵੀ ਸਬਜ਼ੀ ਦੀਆਂ ਤਾਂ ਉਹਨਾਂ ਤੇ ਵੀ ਆਪਾਂ ਕਰ ਸਕਦੇ? ਖੈਰ ਸਬਜ਼ੀਆਂ ਦੀਆਂ ਵੱਲਾਂ ਇਹਨਾਂ ਦਿਨਾਂ ਦੇ ਵਿੱਚ ਵੈਸੇ ਨਹੀਂ ਹੁੰਦੀਆਂ। ਹਾਂ, ਜਿਹੜੀਆਂ ਉਹ ਗਰਮੀ ਦੀਆਂ ਸਬਜ਼ੀਆਂ ਜਿਹੜੀਆਂ ਉਹਨਾਂ ਦੀਆਂ ਵੱਲਾਂ ਹੁੰਦੀਆਂ ਨੇ, ਜਾਂ ਜਿਹੜੀਆਂ ਔਰਨਾਮੈਂਟਲ ਵੇਲਾਂ ਹੈਗੀਆਂ ਉਹ ਵੀ ਹੁਣ ਪੱਤੇ ਝਾੜ ਜਾਂਦੀਆਂ, ਡੋਰਮੈਂਟ ਹੁੰਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ। ਸੋ ਇਹਨਾਂ ਦਿਨਾਂ ਦੇ ਵਿੱਚ ਆਪਣੇ ਸੈਂਟਰਲ ਵੈਲੀ ਦੇ ਵਿੱਚ ਘਰਾਂ ਦੇ ਵਿੱਚ ਮੈਂ ਇੱਦਾਂ ਦੀ ਕੋਈ ਵੇਲ ਨਹੀਂ ਦੇਖੀ ਕਿ ਜਿਹੜੀ ਪੂਰੀ ਫਲ ਫੈਲ ਰਹੀ ਹੋਵੇ ਇਹਨਾਂ ਦਿਨਾਂ ਦੇ ਵਿੱਚ ਪੱਤਿਆਂ ਦੇ ਨਾਲ। ਪਰ ਕੁੱਲ ਮਿਲਾ ਕੇ ਕੋਈ ਵੀ ਵੈਜੀਟੇਸ਼ਨ ਹੈਗੀ ਹੈ, ਭਾਵੇਂ ਉਹ ਪੌਟ ਵਾਲਾ ਬੂਟਾ ਤਾਂ ਚਲੋ ਤੁਸੀਂ ਅੰਦਰ ਲਿਆ ਕੇ ਰੱਖ ਲਓ, ਉਹ ਤਾਂ ਰੱਖਿਆ ਜਾ ਸਕਦਾ, ਪਰ ਕੋਈ ਵੀ ਬੂਟਾ ਹੈਗਾ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਮਾਈਕਰੋ ਐਨਵਾਇਰਨਮੈਂਟ ਆਪਾਂ ਇਸ ਤਰ੍ਹਾਂ ਬਚਾ ਸਕਦੇ ਹਾਂ। ਜੀ। ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ, ਮੇਰੇ ਉਹ ਆਪਣਾ ਪੰਜਾਬ ਵਾਲਾ ਮਾਹੌਲ ਯਾਦ ਆ ਗਿਆ, ਕਿਉਂਕਿ ਉੱਥੇ ਵੀ ਮਾਘ ਫੱਗਣ ਦੇ ਦਿਨਾਂ 'ਚ ਆਹੀ ਦਿਨ ਹੁੰਦਾ, ਆਹੀ ਮਤਲਬ ਟੈਂਪਰੇਚਰ ਹੁੰਦਾ, ਕੋਰਾ ਪੈਂਦਾ, ਤੇ ਉਹ ਜਦੋਂ ਆਪਾਂ ਦੇਖਦੇ ਹਾਂ ਬਾਹਰ ਘਾਹ ਦੇ ਉੱਤੇ ਤਾਂ ਪੂਰੀ ਬਰਫ਼ ਜੰਮੀ ਪਈ ਹੁੰਦੀ ਹੈ। ਫਿਰ ਉਹਨਾਂ ਟਾਈਮਾਂ ਦੇ ਵਿੱਚ ਆਪਾਂ ਕਣਕ ਨੂੰ ਜਾਂ ਹੋਰ ਫਸਲ ਨੂੰ ਪਾਣੀ ਦਿੰਦੇ ਹਾਂ, ਖੁੱਲਾ ਪਾਣੀ ਲਾਉਣਾ, ਕਿਉਂਕਿ ਉਸ ਦਾ ਓਪਨ ਜਿਹੜੀ ਆਪਣੀ ਇਰੀਗੇਸ਼ਨ ਸਿਸਟਮ ਤਕਨੀਕ ਹੈ ਨਾ, ਤੇ ਉਹ ਤਾਂ ਕਰਕੇ ਵੀ ਪਾਣੀ ਬਹੁਤ ਸਹਾਈ ਹੁੰਦਾ ਸ਼ਾਇਦ ਇਹਦੀ ਮਾਰ ਨੂੰ ਬਚਣ ਦੇ ਲਈ। ਪਾਣੀ ਦੇਖੋ ਨਾ, ਪਾਣੀ ਬਫਰ ਹੈ। ਮਤਲਬ ਜਿੱਥੇ ਕਿਤੇ ਬਹੁਤ ਅੱਤ ਦੀ ਗਰਮੀ ਹੈ ਤਾਂ ਜ਼ਮੀਨ ਦੇ ਵਿੱਚੋਂ ਪਾਣੀ ਕੱਢ ਕੇ ਆਪਾਂ ਲਾਈਏ ਤਾਂ ਉਹ ਸਥਾਨ ਨੂੰ ਠੰਡਾ ਕਰ ਦਊਗਾ। ਜਦੋਂ ਕਿਤੇ ਅੱਤ ਦੀ ਸਰਦੀ ਹੈ, ਜ਼ਮੀਨ ਚੋਂ ਪਾਣੀ ਕੱਢ ਕੇ ਲਾਓ ਤਾਂ ਉਸੇ ਥਾਂ ਨੂੰ ਨਿੱਘਾ ਕਰ ਦਊਗਾ, ਕਿਉਂਕਿ ਪਾਣੀ ਹੈ ਜਿਹੜਾ ਉਹ ਬਫਰ ਹੈ। ਤੇ ਜਿਹੜੀ ਕੋਰੇ ਦੇ ਨਾਲ ਸੰਬੰਧਿਤ ਜਿਹੜੀ ਮੈਂ ਗੱਲ ਕਰ ਰਿਹਾ ਸੀ, ਉਹ ਇਹ ਹੈ ਕਿ ਪਾਣੀ ਦੀ ਇਹ ਲੁਕਵੀਂ ਪ੍ਰੋਪਰਟੀ ਹੈ ਕਿ ਜਦੋਂ ਪਾਣੀ ਦਾ ਤੁਪਕਾ, ਜਦੋਂ ਪਾਣੀ ਬਰਫ਼ ਬਣਦਾ, ਪਾਣੀ ਦੇ ਵਿੱਚ ਇੱਕ ਲੁਕੀ ਹੋਈ ਹੀਟ ਹੁੰਦੀ ਹੈ, ਉਹ ਲੁਕੀ ਹੋਈ ਤਪਸ਼ ਹੈ ਜਿਹੜੀ, ਉਹ ਜਦੋਂ ਇੱਕੋ ਦਮ ਬਾਹਰ ਨਿਕਲਦੀ ਹੈ ਤਾਂ ਉਹਦੇ ਨਾਲ ਫਿਰ ਉਹ ਆਲੇ ਦੁਆਲੇ ਨੂੰ ਨਿੱਘਾ ਕਰ ਦਿੰਦੀ ਹੈ। ਜੀ। ਤੇ ਜਿਹੜੇ ਫਲਦਾਰ ਬੂਟੇ ਆ, ਜਿਵੇਂ ਕੋਈ ਬਦਾਮਾਂ ਦਾ ਬਾਗ ਹੈ ਜਾਂ ਪਿਸਤਿਆਂ ਦਾ ਜਾਂ ਸੰਤਰਿਆਂ ਦਾ, ਇਹਨਾਂ ਤੇ ਕੀ ਪ੍ਰਭਾਵ ਪੈਂਦਾ? ਦੇਖੋ, ਇਹਨਾਂ ਦੇ ਉੱਤੇ ਜਦੋਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਹੀਨੇ ਕੁ ਤੱਕ, ਮਹੀਨਾ ਵੀ ਨਹੀਂ ਖੈਰ ਹੁਣ ਤਾਂ ਰਹਿ ਗਿਆ, ਮਹੀਨੇ ਕੁ ਤੱਕ ਤਾਂ ਉਦੋਂ ਪਹਿਲਾਂ ਹੀ ਬਦਾਮਾਂ ਦੀਆਂ ਬਡਸ ਸਵੈਲ ਹੋਣ ਲੱਗ ਜਾਣੀਆਂ। ਪਿੰਕ ਬਡ ਤੋਂ ਵੀ ਪਹਿਲਾਂ ਬਡ ਸਵੈਲ ਹੋਣ ਲੱਗ ਜਾਣੀ। ਜਿਵੇਂ ਬਡਸ ਸਵੈਲ ਹੁੰਦੀਆਂ ਤੇ ਉਹ ਫੁੱਲ ਬਣਨ ਵੱਲ ਨੂੰ ਵੱਧਦੀਆਂ, ਉਵੇਂ ਉਹਨਾਂ ਦੀ ਸੈਂਸਿਟਿਵਿਟੀ ਵੱਧਦੀ ਜਾਂਦੀ ਹੈ ਟੈਂਪਰੇਚਰ ਨੂੰ। ਸੋ ਜਿਹੜੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਜੇ 30 ਡਿਗਰੀ ਟੈਂਪਰੇਚਰ, ਮਤਲਬ 2 ਡਿਗਰੀ ਫਾਰਨਹਾਈਟ ਘਟਿਆ 32 ਤੋਂ 30 ਡਿਗਰੀ ਤੱਕ ਜਾਂ 29 ਡਿਗਰੀ ਤੱਕ ਝੱਲ ਸਕਦੀ ਹੈ, ਉਹ ਜਦੋਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਫੁੱਲ ਬਣਨ ਤੋਂ ਪਹਿਲਾਂ ਉਹ 31 ਡਿਗਰੀ ਤੇ ਵੀ ਉਹਨੂੰ ਨੁਕਸਾਨ ਹੋ ਸਕਦਾ ਹੈ। ਸੋ ਇਹ ਡਿਪੈਂਡ ਕਰਦਾ, ਬਹੁਤ ਸਾਰੀਆਂ ਵੈਰਾਈਟੀਆਂ ਤੇ ਵੀ ਡਿਪੈਂਡ ਕਰਦਾ, ਡਿਫਰੈਂਟ ਵੈਰਾਈਟੀਆਂ ਨੇ ਜਿਹੜੀਆਂ ਵੱਖਰੇ ਤਰੀਕੇ ਨਾਲ ਝੱਲਦੀਆਂ ਨੇ ਤਾਪਮਾਨ ਨੂੰ। ਪਰ ਮੋਟੇ ਤੌਰ ਦੇ ਉੱਤੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਕਾਫੀ ਥੱਲੇ ਚਲਾ ਜਾਵੇ, 26-27 ਚਲਾ ਜਾਵੇ, ਤਾਂ ਫਿਰ ਉਹਨਾਂ ਨੂੰ ਨੁਕਸਾਨ ਹੋ ਸਕਦਾ ਬਦਾਮਾਂ ਦੀਆਂ ਬਡਸ ਨੂੰ। ਪਰ 0 ਤੋਂ ਥੋੜਾ ਜਿਹਾ ਥੱਲੇ ਉਹ ਅਕਸਰ ਕਿਉਂਕਿ ਉਹ ਸੁੱਤੀਆਂ ਪਈਆਂ ਨੇ, ਇਸ ਕਰਕੇ ਥੋੜ੍ਹੀ ਬਹੁਤਾ ਜੇ ਤੁਸੀਂ ਪਾਣੀ ਛੱਡ ਲੈਂਦੇ ਹੋ ਜਾਂ ਥੋੜਾ ਪਾਣੀ ਹੈਗਾ ਸਿਸਟਮ ਦੇ ਵਿੱਚ ਜਾਂ ਸਰਫੇਸ ਦੇ ਉੱਤੇ ਖੜਾ, ਭਾਵੇਂ ਡ੍ਰਿਪ ਇਰੀਗੇਸ਼ਨ ਹੀ ਹੈ, ਤਾਂ ਉਹਦੇ ਨਾਲ ਇਨ ਜਨਰਲ ਬੂਟੇ ਦਾ ਬਚਾਅ ਰਹਿੰਦਾ। ਜਿਹੜੇ ਸੰਤਰੇ ਨੇ, ਕਿਉਂਕਿ ਸੰਤਰੇ ਪੱਤੇ ਨਹੀਂ ਝਾੜਦੇ, ਸੰਤਰਿਆਂ ਦੇ ਬੂਟੇ ਆ ਜਿਹੜੇ, ਜਾਂ ਨਿੰਬੂ ਹੈ ਜਾਂ ਹੋਰ ਕੋਈ ਇੱਦਾਂ ਦੇ ਆ, ਉਹਨਾਂ ਨੂੰ ਕੋਰੇ ਦਾ ਕਾਫੀ ਮਾਰੂ ਅਸਰ ਪੈਂਦਾ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਕਰੂੰਬਲਾਂ ਨੇ, ਸਿਖਰ ਨੇ ਉਹਨਾਂ ਦੇ ਲਗਰਾਂ ਦੇ, ਉਹ ਸੜ ਜਾਂਦੇ ਆ, ਉਹ ਕਾਲੇ ਪੈ ਜਾਂਦੇ ਆ, ਤੇ ਡਾਈਬੈਕ ਵੀ ਹੋ ਜਾਂਦਾ। ਮਤਲਬ ਜਿਵੇਂ ਕੋਰੇ ਦਾ ਅਸਰ ਹੁੰਦਾ ਤਾਂ ਉਹ ਐਂਡ ਤੋਂ ਲੈ ਕੇ ਪਿਛਾਂਹ ਵੱਲ ਨੂੰ ਉਹ ਕਾਲੀ ਹੁੰਦੀ ਜਾਂਦੀ ਹੈ ਸ਼ਾਖ। ਸੋ ਉਹਦੇ ਵਿੱਚ ਇਹ ਹੈ ਕਿ ਸਿਟਰਸ ਦੇ ਵਿੱਚ ਅਸੀਂ ਅਕਸਰ ਕਹਿੰਦੇ ਹਾਂ ਕਿ ਪਹਿਲੀ ਤਾਂ ਗੱਲ ਹੈ, ਜੇ ਤੁਸੀਂ ਉਹਨੂੰ ਬਚਾਉਣ ਵਾਸਤੇ ਕੁਛ ਵੀ ਕਰ ਸਕਦੇ ਹੋ, ਵਿੰਡ ਮਸ਼ੀਨ ਚਲਾ ਸਕਦੇ ਹੋ ਜਾਂ ਪਾਣੀ ਚਲਾ ਸਕਦੇ ਹੋ, ਤਾਂ ਤੁਸੀਂ ਚਲਾਓ। ਪਰ ਜੇਕਰ ਸਵੀਅਰ ਫਰੋਸਟ ਡੈਮੇਜ ਹੋਈ ਹੈ, ਤੁਸੀਂ ਤੁਰ ਫਿਰ ਕੇ ਗੇੜਾ ਮਾਰਦੇ ਹੋ ਬਾਗ ਦੇ ਵਿੱਚ, ਤੇ ਫਰੋਸਟ ਇਹਨਾਂ ਦਿਨਾਂ ਦੇ ਵਿੱਚ 2-3 ਵਾਰੀ ਪੈ ਗਈ, ਹੁਣ ਤੁਸੀਂ ਇਸ ਵਕਤ ਕੁਛ ਨਾ ਕਰੋ। ਅਕਸਰ ਇਹ ਹੁੰਦਾ ਕਿ ਜਦੋਂ ਫਰੋਸਟ ਪੈ ਜਾਂਦੀ ਹੈ ਤਾਂ ਆਪਾਂ ਨੂੰ ਬੂਟਿਆਂ ਦੇ ਜਿਹੜੀਆਂ ਟਾਹਣੀਆਂ, ਉਹਨਾਂ ਦੇ ਸਿਖਰ ਹੈ, ਕਰੂੰਬਲਾਂ ਦੇ ਸਿਖਰ ਆ, ਉਹ ਪੱਤੇ ਜਿਹੜੇ ਆ ਉਹ ਕਾਲੇ ਹੋਏ ਹੁੰਦੇ ਆ ਜਾਂ ਉਹ ਮਰ ਜਾਂਦੀਆਂ। ਜਦੋਂ ਆਪਾਂ ਨੂੰ ਮਰੀਆਂ ਹੋਈਆਂ ਦਿਖਦੀਆਂ, ਆਪਣੇ ਹੱਥ 'ਚ ਕੋਈ ਕੈਂਚੀ ਜਾਂ ਹੁੰਦਾ ਪ੍ਰੂਨਰ, ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਕੱਟ ਦਈਏ ਉਹਨਾਂ ਨੂੰ,
ਕਿਉਂਕਿ ਅਖੀਰ ਨੂੰ ਤਾਂ ਆਪਾਂ ਕੱਟਣਾ ਹੀ ਹੁੰਦਾ ਉਹ, ਪਰ ਹੁਣ ਨਹੀਂ ਕੱਟਣਾ ਚਾਹੀਦਾ। ਉਹਦੇ ਲਈ ਇਹ ਹੈ ਕਿ ਵੇਟ ਕਰਨੀ ਚਾਹੀਦੀ ਹੈ, ਜਦੋਂ ਟੈਂਪਰੇਚਰ ਠੀਕ ਹੋਣਗੇ, ਮੌਸਮ ਠੀਕ ਹੋਊਗਾ ਮਾਰਚ ਦੇ ਵਿੱਚ, ਉਦੋਂ ਤੱਕ ਜਿੰਨਾ ਨੁਕਸਾਨ ਹੋਣਾ ਹੋਊ ਓਨਾ ਹੋ ਗਿਆ ਹੋਊਗਾ। ਉਦੋਂ ਬਾਅਦ ਫਿਰ ਇੱਕੋ ਦਮ ਉਹਨਾਂ ਨੂੰ ਕੱਟੀਦਾ, ਤਾਂ ਕਿ ਜਦੋਂ ਆਪਾਂ ਬੂਟੇ ਨੂੰ ਕੱਟਦੇ ਹਾਂ ਤਾਂ ਬੂਟੇ ਦਾ ਇੱਕ ਕੁਦਰਤੀ ਤਰੀਕਾ ਹੈਗਾ ਕਿ ਉਹ ਫਿਰ ਨਵਾਂ ਫੁਟਾਰਾ ਕਰਦਾ। ਜਦੋਂ ਵੀ ਕੋਈ ਕੱਟ ਲਾਉਣੇ ਆ ਤਾਂ ਉਹਦੇ ਆਲੇ ਦੁਆਲੇ ਫਿਰ ਨਵਾਂ ਫੁਟਾਰਾ ਹੁੰਦਾ। ਹੁਣ ਆਪਾਂ ਕੱਟ ਲਾਤਾ, ਅੱਜ ਕੋਰਾ ਪੈ ਗਿਆ, ਕੱਲ ਨੂੰ ਆਪਾਂ ਕੱਟ ਲਾਤੇ, ਜਗ੍ਹਾ ਜਗ੍ਹਾ ਕਾਂਟ ਛਾਂਟ ਜੀ ਕਰਤੀ ਨਿੱਕੀ ਨਿੱਕੀ, 4-5 ਦਿਨਾਂ ਨੂੰ, ਹਫ਼ਤੇ ਨੂੰ ਫੁਟਾਰਾ ਸ਼ੁਰੂ ਹੋ ਗਿਆ ਨਵਾਂ, 10 ਦਿਨਾਂ ਨੂੰ ਫਿਰ ਕੋਰਾ ਪੈ ਗਿਆ, ਉਹ ਫਿਰ ਨੁਕਸਾਨ ਹੋ ਜਾਣਾ। ਸੋ ਇਸ ਕਰਕੇ ਵੇਟ ਆਊਟ, ਅਸੀਂ ਵੇਟ ਆਊਟ ਕਰਦੇ ਹਾਂ ਜਦੋਂ ਤੱਕ ਮੌਸਮ ਠੀਕ ਨਹੀਂ ਹੁੰਦਾ, ਜਦੋਂ ਤੱਕ ਆਪਾਂ ਨਵਾਂ ਫੁਟਾਰੇ ਨੂੰ ਪੁਸ਼ ਨਹੀਂ ਕਰਨਾ, ਉਦੋਂ ਤੱਕ ਆਪਾਂ ਉਹਨਾਂ ਨੂੰ ਟੱਚ ਨਹੀਂ ਕਰਦੇ। ਜੀ। ਤੇ ਡਾਕਟਰ ਸਾਹਿਬ ਇਹ ਵੀ ਦੇਖਿਆ ਜਾਂਦਾ ਨਾ ਵੀ ਅਕਸਰ ਹਰ ਜਿਹੜਾ ਦਰਖਤ ਹੈ, ਹਰ ਬੂਟਾ ਫਲਦਾਰ ਜੋ ਵੀ ਹੈ, ਉਹ ਰੁੱਤ ਦੇ ਮੁਤਾਬਕ ਹੀ ਹੈ, ਰੁੱਤ ਦੇ ਮੁਤਾਬਕ ਉਹਦੀਆਂ ਆਦਤਾਂ ਨੇ, ਰੁੱਤ ਦੇ ਮੁਤਾਬਕ ਉਹਦਾ ਰਹਿਣ ਸਹਿਣ, ਰੁੱਤ ਦੇ ਮੁਤਾਬਕ ਉਹਨੇ ਵਧਣਾ। ਪਰ ਬਾਵਜੂਦ ਇਹਦੇ ਹੁਣ ਜਿਹੜਾ ਸਮਾਂ ਚੱਲ ਰਿਹਾ, ਇਹਦੇ ਵਿੱਚ ਕਈ ਬੂਟੇ ਨੇ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ, ਇਹਦਾ ਕੀ ਕਾਰਨ ਹੈ? ਹਾਲਾਂਕਿ ਰੁੱਤ ਤਾਂ ਉਹਨਾਂ ਦੀ ਹੋਈ ਹੈ ਨਾ, ਉਹ ਮਤਲਬ ਸਰਵਾਈਵ ਕਰ ਸਕਦੇ ਇਹਨਾਂ ਮੌਸਮਾਂ ਦੇ ਵਿੱਚ। ਹਾਂਜੀ, ਦੇਖੋ ਖਾਸ ਤੌਰ 'ਤੇ ਸੰਤਰਿਆਂ ਦੇ ਬਾਗਾਂ ਦੇ ਵਿੱਚ ਤੁਸੀਂ ਤੁਰੇ ਫਿਰਦੇ, ਹੁਣ ਜਦੋਂ ਦੇਖੋਗੇ ਨਾ ਕਾਉਂਟੀ ਦੇ ਵਿੱਚ ਡਰਾਈਵ ਕਰਦੇ ਹੋ, ਤਾਂ ਪੱਤੇ ਪੀਲੇ ਹੁੰਦੇ, ਖਾਸ ਤੌਰ 'ਤੇ ਬਾਹਰਲੇ ਪੱਤੇ ਆਊਟਰ ਐਜ ਦੇ ਉੱਤੇ ਜਾਂ ਬੂਟੇ ਦੀ ਛਤਰੀ ਦੇ ਉੱਪਰਲੇ ਪਾਸੇ। ਉਹ ਤਾਂ ਮੁੱਖ ਤੌਰ 'ਤੇ ਜਿਹੜੀ ਠੰਡ ਦੇ ਮੌਸਮ ਨੂੰ ਉਹਦੀ ਰਿਐਕਸ਼ਨ ਹੈਗੀ ਆ। ਕਿਉਂਕਿ ਜਦੋਂ ਕਈ ਚੀਜ਼ਾਂ ਹੋ ਰਹੀਆਂ ਹੁੰਦੀਆਂ ਉਹਨਾਂ ਬੂਟਿਆਂ ਦੇ ਵਿੱਚ, ਇੱਕ ਤਾਂ ਅੱਜ ਕੱਲ੍ਹ ਉਹਨਾਂ ਦੇ ਫਲ ਆ ਜਿਹੜੇ ਉਹ ਪੂਰੇ ਵੱਧ ਰਹੇ ਆ ਤੇ ਪੱਕ ਰਹੇ ਆ। ਜ਼ਿਆਦਾਤਰ ਸਿਟਰਸ ਦੇ ਬੂਟੇ ਆ, ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਫਲ ਝਾੜੀਦੇ ਆ। ਨਵੰਬਰ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਕੰਮ ਤੇ ਇਹ ਮਾਰਚ ਅਪ੍ਰੈਲ ਤੱਕ ਚੱਲਦਾ। ਸੋ ਇਹਦੇ 'ਚ ਬੂਟੇ ਦਾ ਨੁਕਸਾਨ ਹੈ ਜਾਂ ਨਹੀਂ, ਕਿ ਕੋਈ ਉਹਦਾ ਕੁਝ ਹਿੱਸਾ ਹੀ ਨੁਕਸਾਨ ਹੈ? ਨਹੀਂ, ਉਹ ਤਾਂ ਕਿਉਂਕਿ ਠੰਡ ਦੇ ਕਰਕੇ ਕੁਛ ਵੈਰਾਈਟੀਜ਼ ਜ਼ਿਆਦਾ ਤੇ ਕੁਛ ਵੈਰਾਈਟੀਜ਼ ਘੱਟ ਏਦਾਂ ਪੀਲਾਪਣ ਸ਼ੋ ਕਰਦੀਆਂ ਨੇ। ਜਿਵੇਂ ਤੁਸੀਂ ਚਕੋਤਰੇ ਦੇ ਬੂਟੇ, ਗ੍ਰੇਪ ਫਰੂਟ ਦੇ ਬੂਟੇ ਦੇਖੋ, ਉਹ ਕੁਛ ਜ਼ਿਆਦਾ ਪੀਲਾਪਣ ਸ਼ੋ ਕਰਨਗੇ। ਕਿਉਂਕਿ ਜਿਵੇਂ ਜਦੋਂ ਠੰਡ ਹੁੰਦੀ ਹੈ ਤਾਂ ਭਾਵੇਂ ਕਿ ਇਹ ਪੱਤੇ ਝੜਦੇ ਨਹੀਂ, ਸੰਤਰੇ ਦੇ ਬੂਟੇ ਪੱਤੇ ਨਹੀਂ ਝਾੜਦੇ ਅਕਤੂਬਰ ਨਵੰਬਰ ਦੇ ਵਿੱਚ, ਬਦਾਮਾਂ ਪਿਸਤਿਆਂ ਵਾਂਗੂ, ਪਰ ਇਹ ਫਿਰ ਵੀ ਕੁਛ ਹੱਦ ਤੱਕ ਜਿਹੜੇ ਬੂਟੇ ਹੈ ਉਹਦਾ ਇੱਕ ਕੁਦਰਤੀ ਵਰਤਾਰਾ ਹੈਗਾ ਕਿ ਬੂਟੇ ਦੇ ਵਿੱਚੋਂ ਨਾਈਟ੍ਰੋਜਨ ਹੈ ਜਿਹੜੀ, ਜਿਵੇਂ ਠੰਡ ਵੱਧਦੀ ਬੂਟੇ 'ਚੋਂ ਨਾਈਟ੍ਰੋਜਨ ਹੈ ਜਿਹੜੀ, ਉਹ ਪੱਤੇ 'ਚੋਂ ਵਾਪਸ ਬੂਟੇ ਵੱਲ ਨੂੰ ਜਾਂਦੀ ਹੈ। ਠੀਕ ਹੈ ਜੀ। ਦੂਜੀ ਗੱਲ ਇੱਕ ਇਹ ਵੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜ਼ਮੀਨ ਠੰਡੀ ਹੁੰਦੀ ਹੈ, ਬੂਟਾ ਜ਼ਮੀਨ ਦੇ ਵਿੱਚੋਂ ਨਾਈਟ੍ਰੋਜਨ ਨਹੀਂ ਚੁੱਕਦਾ, ਨਾਈਟ੍ਰੋਜਨ ਉਪਲਬਧ ਨਹੀਂ ਹੁੰਦੀ। ਸੋ ਦੂਜੇ ਪਾਸੇ ਫਲ ਆ ਜਿਹੜਾ ਉਹ ਪੱਕ ਰਿਹਾ, ਉਹ ਵੱਧ ਰਿਹਾ, ਸੋ ਫਲ ਨੂੰ ਜ਼ਿਆਦਾ ਨਾਈਟ੍ਰੋਜਨ ਲੋੜ ਹੁੰਦੀ ਹੈ। ਸੋ ਇਸ ਕਰਕੇ ਜਦੋਂ ਠੰਡ ਹੁੰਦੀ ਹੈ, ਆਲੇ ਦੁਆਲੇ ਠੰਡ ਦਾ ਮਾਹੌਲ ਹੁੰਦਾ, ਤਾਂ ਪੱਤਿਆਂ ਦੇ ਵਿੱਚ ਥੋੜ੍ਹੀ ਬਹੁਤੀ ਨਾਈਟ੍ਰੋਜਨ ਦੀ ਕਮੀ, ਜੋ ਪੱਤੇ ਪੀਲਾਪਣ ਸ਼ੋ ਕਰਦੇ ਆ, ਉਹ ਠੰਡ ਦਾ ਇੱਕ ਬੂਟੇ ਦਾ ਇੱਕ ਰਿਐਕਸ਼ਨ ਹੀ ਕਹਿ ਲਓ ਕਿ ਇੱਕ ਲੱਛਣ ਹੀ ਹੈ। ਜੀ। ਤੇ ਡਾਕਟਰ ਸਾਹਿਬ ਹੋਰ ਅੱਜ ਕੱਲ੍ਹ ਸਾਡੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੇ ਕੀ ਰੁਝੇਵੇਂ ਜੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ? ਅੱਛਾ, ਦੂਜਾ ਮੈਂ ਇਸ ਤੋਂ ਇਲਾਵਾ ਗੱਲ ਕਰਨਾ ਚਾਹੁੰਦਾ ਸੀਗਾ, ਖਾਸ ਤੌਰ ਉੱਤੇ ਜਿਹੜੇ ਬਦਾਮ ਜਾਂ ਪਿਸਤਿਆਂ ਦੇ ਬੂਟੇ ਆ, ਉਹਨਾਂ ਦੇ ਵਿੱਚ ਡੋਰਮੈਂਟ ਸੀਜ਼ਨ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਜਿਹੜੀਆਂ ਆਪਾਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹਾਂ। ਇੱਕ ਤਾਂ ਜਿਵੇਂ ਮੰਮੀ ਸ਼ੇਕ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ, ਸੈਨੀਟੇਸ਼ਨ, ਜਿਹੜੇ ਬਦਾਮ ਨਹੀਂ ਝੜੇ ਬੂਟਿਆਂ ਦੇ ਨਾਲੋਂ, ਕਈ ਸਾਲਾਂ ਦੇ ਵਿੱਚ ਅਸੀਂ ਮੰਮੀ ਸ਼ੇਕ ਆਮ ਤੌਰ 'ਤੇ ਇੰਡਸਟਰੀ 'ਚ ਦੇਖਿਆ ਗਿਆ ਕਿ ਆਪਾਂ ਨਹੀਂ ਕਰਦੇ, ਜਾਂ ਕਿਸਾਨ ਘੋਲ ਕਰ ਜਾਂਦੇ ਆ, ਜਾਂ ਪਿਛਲੇ ਸਾਲਾਂ ਦੇ ਵਿੱਚ, ਕਈ ਸਾਲਾਂ ਦੇ ਵਿੱਚ ਬਦਾਮਾਂ ਦੀ ਇੰਨੀ ਮਾਰਕੀਟ ਵਧੀਆ ਨਹੀਂ ਹੈਗੀ, ਉਹਨਾਂ ਦਾ ਮੁੱਲ ਇਹਨਾਂ ਨਹੀਂ ਮਿਲ ਰਿਹਾ। ਦੂਜਾ ਪਿਛਲੇ ਸਾਲ ਇਹ ਕਾਰਨ ਸੀਗਾ ਕਿ ਜਿਹੜੇ ਮੀਂਹ ਇੰਨੇ ਜ਼ਿਆਦਾ ਪਏ ਕਿ ਬਾਗ ਦੇ ਵਿੱਚ ਮਸ਼ੀਨਾਂ ਨਹੀਂ ਵੜ ਸਕੀਆਂ, ਸੋ ਉਹਨਾਂ ਨੂੰ ਮੰਮੀ ਸ਼ੇਕ ਕਰਨ ਦਾ ਟਾਈਮ ਨਹੀਂ ਮਿਲਿਆ। ਸੋ ਉਹਦੇ ਨਾਲ ਨੁਕਸਾਨ ਇਹ ਹੋਇਆ ਕਿ ਐਤਕੀ ਇਸ ਸਾਲ ਦੇ ਵਿੱਚ ਬਦਾਮਾਂ ਦੀ ਸਾਰੀ ਇੰਡਸਟਰੀ ਵਾਈਡ, ਜਿਹੜੇ ਵੀ ਪ੍ਰੋਸੈਸਰ ਨਾਲ ਗੱਲ ਕਰੋ ਤੁਸੀਂ, ਉਹਨਾਂ ਦੀ ਨੇਵਲ ਔਰੇਂਜ ਵਰਮ ਦੀ ਡੈਮੇਜ ਉਹ ਕ੍ਰੌਪ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈ। ਸੋ ਇਹਦਾ ਇੱਕ ਸਿੱਧਾ ਸੰਬੰਧ ਵੇਖਿਆ ਗਿਆ। ਯੂਨੀਵਰਸਿਟੀ ਨੇ ਸਟੱਡੀਜ਼ ਵੀ ਕੀਤੀਆਂ ਇਹਦੇ ਵਿੱਚ ਵੀ, ਜਿਹੜੇ ਸਾਲ ਕਿਸਾਨ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਮੰਮੀ ਸ਼ੇਕ ਪ੍ਰੋਪਰ ਤਰੀਕੇ ਨਾਲ ਕਰਦੇ ਆ, ਜਿੰਨੇ ਵੀ ਉਹ ਸੁੱਕੇ ਹੋਏ ਉੱਪਰ ਬੂਟੇ ਦੇ ਉੱਤੇ ਲੱਗੇ ਰਹਿ ਗਏ ਆ ਬਦਾਮ, ਉਹਨਾਂ ਨੂੰ ਹੇਠਾਂ ਝਾੜ ਕੇ ਮਿੱਟੀ ਦੇ ਵਿੱਚ ਉਹ ਗਾਲ ਦੇਣਾ। ਜੇਕਰ ਉਹ ਕਰਦੇ ਆ ਅਸੀਂ ਦਸੰਬਰ ਜਨਵਰੀ ਦੇ ਵਿੱਚ, ਤਾਂ ਉਸ ਸਾਲ ਸਾਰੀ ਇੰਡਸਟਰੀ ਦੇ ਵਿੱਚ ਨੇਵਲ ਔਰੇਂਜ ਵਰਮ ਦੀ ਡੈਮੇਜ ਉਹ ਘਟ ਜਾਂਦੀ ਹੈ, ਬਹੁਤ ਘਟ ਜਾਂਦੀ ਹੈ। ਠੀਕ ਹੈ। ਸੋ ਉਹਦਾ ਸਿੱਧਾ ਸੰਬੰਧ ਫਿਰ ਸਾਡੀ ਵਟਤ ਦੇ ਨਾਲ ਹੁੰਦਾ। ਸੋ ਦੇਖੋ, ਇੱਕ ਤਾਂ ਇਹ ਹੈ ਕਿ ਜਦੋਂ ਸਾਡੀ ਮਾਰਕੀਟ ਵਧੀਆ ਨਹੀਂ ਹੁੰਦੀ, ਆਪਣੀ ਫਸਲ ਦਾ ਵਧੀਆ ਮੁੱਲ ਨਹੀਂ ਮਿਲ ਰਿਹਾ, ਤਾਂ ਸਾਨੂੰ ਹੁੰਦਾ ਕਿ ਆਪਾਂ ਕਿਹੜੀ ਥਾਂ ਦੇ ਉੱਤੇ ਕਟੌਤੀ ਲਾ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਅਸੀਂ ਸੋਚ ਸਕਦੇ ਹਾਂ ਕਿ ਇੱਥੇ ਆਪਾਂ ਕੰਮ ਨਾ ਕਰੀਏ, ਐਤਕੀ ਰਹਿਣ ਦੀਏ, ਕਟੌਤੀ ਲਾ ਲਈਏ।
ਪਰ ਮੰਮੀ ਸ਼ੇਕ ਇੱਕ ਇਹੋ ਜਿਹੀ ਚੀਜ਼ ਹੈਗੀ ਆ ਮੇਰੇ ਖਿਆਲ ਦੇ ਵਿੱਚ ਕਿ ਇਹਦਾ ਇੰਡਸਟਰੀ ਵਾਈਡ ਅਸਰ ਪੈਂਦਾ ਜੀ ਤੇ ਉਹ ਫਿਰ ਅਗੇਨ ਤੁਹਾਡੀ ਵਟਤ ਨੂੰ, ਤੁਹਾਡੀ ਇੰਡਸਟਰੀ ਨੂੰ ਪ੍ਰਭਾਵਿਤ ਪ੍ਰਭਾਵਿਤ ਕਰਦੀ ਹੈ। ਕਰਦਾ, ਹਾਂਜੀ। ਜੇਕਰ ਦੂਸਰੀ ਗੱਲ ਇਹ ਹੈ ਕਿ ਜਦੋਂ ਮੰਮੀ ਸ਼ੇਕ ਤੁਸੀਂ ਕਰਦੇ ਹੋ ਤੇ ਨੇਵਲ ਔਰੇਂਜ ਵਰਮ ਦਾ ਪ੍ਰਕੋਪ ਘਟਦਾ ਹੈ, ਤਾਂ ਫਿਰ ਤੁਹਾਡੀਆਂ ਸੀਜ਼ਨ ਦੇ ਵਿੱਚ ਜਿੰਨੀਆਂ ਸਪਰੇਆਂ ਕਰਨੀਆਂ ਤੁਸੀਂ, ਉਹਨਾਂ ਦੀ ਗਿਣਤੀ ਵੀ ਘਟ ਜਾਂਦੀ ਹੈ। ਸੋ ਉੱਥੇ ਜਾ ਕੇ ਵੀ ਖਰਚਾ ਬਚਦਾ। ਜੀ ਸੋ ਇੱਕ ਚੀਜ਼ ਇਹ ਜ਼ਰੂਰ ਹੈ ਕਿ ਮਤਲਬ ਮੰਮੀ ਸ਼ੇਕ ਵਰਗੀ ਚੀਜ਼ ਇਹਦੇ ਉੱਤੇ ਕੰਪਰੋਮਾਈਜ਼ ਨਾ ਕੀਤਾ ਜਾਵੇ। ਦੂਸਰੀ ਗੱਲ ਇਹ ਹੈ ਕਿ ਇਸ ਸਾਲ ਐਤਕੀ ਮੀਂਹ ਇੰਨੇ ਜ਼ਿਆਦਾ ਨਹੀਂ ਪਏ ਜਿੰਨੇ ਪਿਛਲੇ ਸਾਲ ਇਹਨਾਂ ਦਿਨਾਂ ਤੱਕ ਪੈ ਗਏ ਪੈ ਸੀ। ਰਹੇ ਸੀ, ਹਾਂਜੀ ਹਾਂਜੀ। ਤੇ ਹੁਣ ਫਿਲਹਾਲ ਮੌਸਮ ਵੀ ਠੀਕ ਹੈ, ਹੂੰ ਮਸ਼ੀਨਾਂ ਬਾਗ ਦੇ ਵਿੱਚ ਲਿਆਉਣ ਦੀ ਵੀ ਕੋਈ ਸਮੱਸਿਆ ਨਹੀਂ ਹੈਗੀ, ਹੂੰ ਮਿੱਟੀ ਦੇ ਵਿੱਚ ਪਾਣੀ ਵੀ ਇੰਨਾ ਨਹੀਂ ਹੈ, ਫਲੱਡਿੰਗ ਵੀ ਬਹੁਤੀ ਨਹੀਂ ਹੈ। ਹੂੰ ਤੇ ਇਹਨਾਂ ਦਿਨਾਂ ਦੇ ਵਿੱਚ ਮੰਮੀ ਸ਼ੇਕ ਤੁਸੀਂ ਜਨਵਰੀ ਦੇ ਅਖੀਰਲੇ ਹਫ਼ਤੇ ਤੱਕ ਵੀ ਤੁਸੀਂ ਕਰ ਸਕਦੇ ਹੋ। ਜੀ ਜੀ। ਆਮ ਤੌਰ 'ਤੇ ਯੂਨੀਵਰਸਿਟੀ ਕਹਿੰਦੀ ਹੈ ਕਿ ਅੱਧ ਜਨਵਰੀ ਤੱਕ ਉਹ ਕੰਮ ਨਿਬੇੜ ਲਓ, ਹੂੰ ਪਰ ਯੂਨੀਵਰਸਿਟੀ ਦੀ ਖੋਜ ਇਹ ਕਹਿੰਦੀ ਹੈ ਕਿ 24-25 ਜਨਵਰੀ ਤੱਕ ਵੀ ਜੇਕਰ ਮੰਮੀ ਸ਼ੇਕ ਕੀਤਾ ਤਾਂ ਹੋ ਜਾਵੇ ਤਾਂ ਉਹਦੇ ਜਾਵੇ। ਨਾਲ ਕੋਈ ਨੁਕਸਾਨ ਹੈ ਜਿਹੜਾ ਕਰੂੰਬਲਾਂ ਦਾ ਉਹ ਬਹੁਤਾ ਹੂੰ। ਨਹੀਂ ਹੁੰਦਾ, ਕਿਉਂਕਿ ਜਨਵਰੀ ਦੇ ਅਖੀਰਲੇ ਹਫ਼ਤੇ ਜਾਂ ਫਰਵਰੀ ਦੇ ਪਹਿਲੀਆਂ ਦੇ ਵਿੱਚ ਉਹਦੀ ਬਡ ਸਵੈਲ ਹੋਣਾ ਸ਼ੁਰੂ ਹੁੰਦਾ ਹੈ, ਫਿਰ ਉਹ ਬਲੂਮ ਦੀ ਤਿਆਰੀ ਕਰਨਾ ਸ਼ੁਰੂ ਕਰਦਾ ਬੂਟਾ। ਜੀ ਜੀ। ਤੇ ਪਰ ਜਿੰਨੀ ਛੇਤੀ ਕਰ ਲਿਆ ਜਾਵੇ ਉਨਾ ਵਧੀਆ। ਉਹਦਾ ਇੱਕ ਕਾਰਨ ਹੋਰ ਹੈ ਛੇਤੀ ਕਰਨ ਦਾ ਕਿ ਬਦਾਮਾਂ ਦੇ ਵਿੱਚ ਖਾਸ ਤੌਰ ਉੱਤੇ ਜਿਹੜਾ ਪਹਿਲਾ ਰੂਟ ਫਲਸ਼ ਹੈ, ਹਾਂਜੀ। ਬਦਾਮਾਂ ਦਾ ਬੂਟਾ ਆਪਣੀਆਂ ਜੜ੍ਹਾਂ, ਨਵੀਆਂ ਜੜ੍ਹਾਂ ਕਦੋਂ ਬਣਾਉਂਦਾ? ਬਲੂਮ ਤੋਂ ਹਫ਼ਤਾ 2 ਹਫ਼ਤੇ ਪਹਿਲਾਂ, ਮਤਲਬ ਜਨਵਰੀ ਦੇ ਅਖੀਰਲੇ ਹਫ਼ਤੇ ਤੇ ਫਰਵਰੀ ਦੇ ਪਹਿਲੇ ਹਫ਼ਤੇ, ਜਦੋਂ ਹਾਲੇ ਬੂਟੇ ਨੂੰ ਫੁੱਲ ਨਹੀਂ ਪਏ ਹੁੰਦੇ, ਜੀ ਜੀ। ਤਾਂ ਬੂਟਾ ਆਪਣੀ ਸਾਰੀ ਊਰਜਾ ਜੜ੍ਹਾਂ ਬਣਾਉਣ ਤੇ ਲਾਉਂਦਾ। ਸੋ ਪਹਿਲਾ ਰੂਟ ਫਲਸ਼ ਉਦੋਂ ਆਉਂਦਾ। ਸੋ ਇੱਕ ਤਾਂ ਇਹ ਯਕੀਨੀ ਬਣਾਉਣਾ ਕਿ ਉਹਨਾਂ ਦਿਨਾਂ ਦੇ ਵਿੱਚ ਜੇ ਉਦੋਂ ਤੱਕ ਮੀਂਹ ਨਹੀਂ ਪਏ ਤਾਂ ਸਾਡੇ ਬੂਟਿਆਂ ਦੇ ਵਿੱਚ, ਜੜ੍ਹਾਂ ਦੇ ਵਿੱਚ ਪਾਣੀ ਹੋਵੇ, ਤਾਂ ਕਿ ਜੜ੍ਹਾਂ ਵਧੀਆ ਤਰੀਕੇ ਨਾਲ ਪ੍ਰਫੁੱਲਤ ਹੋ ਜਾਣ। ਤੇ ਦੂਜਾ ਇਹ ਹੈ ਕਿ ਜਦੋਂ ਹੁਣ ਜੜ੍ਹਾਂ ਵੱਧ ਰਹੀਆਂ ਨੇ ਤਾਂ ਜੜ੍ਹਾਂ ਨੂੰ ਪਾਣੀ ਲੱਗਿਆ ਹੋਇਆ ਤੇ ਵੱਧ ਰਹੀਆਂ ਨੇ, ਉਸ ਟਾਈਮ ਦੇ ਉੱਤੇ ਜੇ ਅਸੀਂ ਮੰਮੀ ਸ਼ੇਕ ਕਰਦੇ ਹਾਂ ਤਾਂ ਅਸੀਂ ਇੱਕ ਤਾਂ ਆਪਣੇ ਪਹਿਲਾਂ ਵਾਲੇ ਕੰਮ ਤੋਂ ਲੇਟ ਹੋ ਗਏ। ਜੇ ਆਪਾਂ ਉਸ ਟਾਈਮ ਤੇ ਕਰਦੇ ਹਾਂ ਤਾਂ ਫਿਰ ਨਾਲੇ ਤਾਂ ਨਵੀਆਂ ਜੜ੍ਹਾਂ ਨੂੰ ਡੈਮੇਜ ਹੋ ਸਕਦੀ ਹੈ, ਨਾਲੇ ਫਿਰ ਬੂਟੇ ਨੂੰ, ਕਿਉਂਕਿ ਮੋਇਸਚਰ ਹੈ ਬੂਟੇ ਦੀਆਂ ਜੜ੍ਹਾਂ ਦੇ ਵਿੱਚ, ਤਾਂ ਬੂਟੇ ਦੀ ਓਵਰਆਲ ਛਿੱਲ ਨੂੰ ਜਾਂ ਹੋਰ ਸਾਰੇ ਬੂਟੇ ਦੀ ਸਿਹਤ ਨੂੰ ਮਾੜਾ ਅਸਰ ਪੈ ਸਕਦਾ। ਜੀ ਸੋ ਜੀ। ਉਹ ਕੰਮ ਜਿੰਨੀ ਛੇਤੀ ਨਿਬੇੜ ਲਿਆ ਜਾਵੇ ਉਨਾ ਚੰਗਾ। ਇਸੇ ਕਰਕੇ ਇਹ ਬਣਿਆ ਨਾ ਚੀਜ਼ਾਂ ਕਿ ਜਿਹੜਾ ਕੰਮ ਕਿਸੇ ਟਾਈਮ ਤੇ ਕਰਨਾ ਉਹ ਸਮਾਂ ਬਣਿਆ ਉਹਦੇ ਲਈ, ਬਿਲਕੁਲ ਹਨਾ। ਨਹੀਂ ਤਾਂ ਸਾਰੇ ਕੰਮ ਦੇ ਵਿੱਚ ਹੀ ਵਿਘਨ ਪੈ ਜਾਂਦਾ ਸਾਰਾ ਜਿਹੜਾ। ਅੱਛਾ, ਤੁਸੀਂ ਗੱਲਬਾਤ ਦੇ ਵਿੱਚ ਡਾਕਟਰ ਸਾਹਿਬ ਜ਼ਿਕਰ ਕੀਤਾ ਸੀਗਾ ਵੀ ਪਿਛਲੀ ਵਾਰੀ ਮੀਂਹ ਪੈ ਰਹੇ ਸੀ, ਇਸ ਵਾਰ ਨਹੀਂ ਪੈ ਰਹੇ। ਮੀਂਹ ਜਦੋਂ ਪੈਂਦਾ ਤਾਂ ਆਪਾਂ ਦੇਖਦੇ ਹਾਂ ਕਿ ਉਦੋਂ ਮੌਸਮ ਜਿਹੜਾ ਉਹ, ਜਾਂ ਆਮ ਤੌਰ ਤੇ ਜਿਹੜਾ ਦਰਖਤ ਵਿਚਾਲੇ, ਰੁੱਖ ਦੇ ਆਲੇ ਦੁਆਲੇ ਜਿਹੜਾ ਮਾਹੌਲ ਆ ਉਹ ਨਮੀ ਵਾਲਾ ਹੋ ਜਾਂਦਾ ਹੈ, ਪਰ ਇਸ ਵਾਰ ਖੁਸ਼ਕ ਹੈ। ਇਹ ਚੀਜ਼ਾਂ ਕੀ ਬੈਨੀਫਿਟ ਦੇ ਵਿੱਚ ਨੇ ਜਾਂ ਇਹਨਾਂ ਦਾ ਵੀ ਨੁਕਸਾਨ ਹੈ? ਦੇਖੋ, ਰੀਸੈਂਟ ਰਿਸਰਚ ਹੋਈ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ, ਕਾਫੀ ਲੰਬੀ ਕਈ ਸਾਲਾਂ ਦੀ ਰਿਸਰਚ ਸੀਗੀ। ਠੀਕ ਹੈ। ਉਹਦੇ ਵਿੱਚ ਇਹ ਦੇਖਿਆ ਗਿਆ ਕਿ ਅਸੀਂ ਆਮ ਤੌਰ 'ਤੇ ਸਮਝਦੇ ਸੀਗੇ ਪਹਿਲਾਂ ਕਿ ਜਿਹੜੇ ਬੂਟੇ ਸੌਂ ਜਾਂਦੇ ਆ, ਹਾਂਜੀ। ਆੜੂਆਂ ਦੇ, ਬਦਾਮਾਂ ਦੇ, ਪਿਸਤਿਆਂ ਦੇ, ਮੈਂ ਇਹ ਕਹਿੰਦਾ ਅਕਸਰ ਸ਼ਬਦ ਵਰਤਣਾ ਵੀ ਸੌਂ ਜਾਂਦੇ ਆ ਬੂਟੇ ਜਦੋਂ ਪੱਤੇ ਝਾੜ ਲੈਂਦੇ ਆ, ਤੇ ਆਪਾਂ ਇਹ ਸਮਝਦੇ ਸੀਗੇ ਕਿ ਇਹਨਾਂ ਨੂੰ ਪਾਣੀ ਦੀ ਬਿਲਕੁਲ ਵੀ ਲੋੜ ਨਹੀਂ। ਠੀਕ ਹੈ। ਤੇ ਪਰ ਜਦੋਂ ਉਹ ਤਾਂ ਨਹੀਂ ਰਹਿੰਦੀ ਸੀ ਕਿਉਂਕਿ ਅਕਸਰ ਥੋੜੇ ਬਹੁਤੇ ਮੀਂਹ ਪੈ ਹੀ ਜਾਂਦੇ ਆ, ਤੇ ਬੂਟੇ ਦੇ ਵਿੱਚ ਇੰਨੀ ਕੁ ਨਮੀ ਮਿੱਟੀ ਦੇ ਵਿੱਚ ਹੁੰਦੀ ਹੈ ਕਿ ਬੂਟਾ ਜਿੰਨੀ ਕੁ ਲੋੜ ਹੁੰਦੀ ਹੈ ਉਹ ਚੁੱਕਦਾ ਰਹਿੰਦਾ ਸੀ, ਤੇ ਆਪਾਂ ਨੂੰ ਬਾਹਰੋਂ ਪਾਣੀ ਲਾਉਣਾ, ਮਤਲਬ ਇਰੀਗੇਸ਼ਨ ਦੀ, ਸਿੰਜਾਈ ਕਰਨ ਦੀ ਲੋੜ ਨਹੀਂ ਸੀ ਪੈਂਦੀ। ਤੇ ਇਸ ਕਰਕੇ ਇਹ ਮੰਨਿਆ ਜਾਂਦਾ ਸੀ। ਪਰ ਰੀਸੈਂਟ ਰਿਸਰਚ ਜਦੋਂ ਇੰਨੇ ਲੰਬੇ ਸਮੇਂ ਆਪਾਂ ਨੂੰ ਸੋਕਾ ਚੱਲਿਆ, ਜਨਵਰੀ ਵੀ ਕਈ ਵਾਰੀ ਖੁਸ਼ਕ ਲੰਘ ਜਾਂਦੀ ਰਹੀ, ਤਾਂ ਉਦੋਂ ਫਿਰ ਇਸ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਬੂਟੇ ਦੀ ਜਿਹੜੀ ਸਿੰਚਾਈ ਦੀ ਜਾਂ ਪਾਣੀ ਦੀ ਲੋੜ ਹੈ ਉਹ ਜ਼ੀਰੋ ਨਹੀਂ ਹੁੰਦੀ। ਠੀਕ ਹੈ। ਥੋੜੀ ਬਹੁਤੀ ਰਹਿੰਦੀ ਹੈ ਲੋੜ ਬੂਟੇ, ਬੇਸ਼ੱਕ ਉਹਨੂੰ ਸੌਂ ਗਿਆ ਗਿਣ ਸਕਦੇ ਹਾਂ, ਬੇਸ਼ੱਕ ਪੱਤੇ ਆ ਜਿਹੜੇ ਉਹ ਫੋਟੋਸਿੰਥੇਸਿਸ ਨਹੀਂ ਕਰ ਰਹੇ, ਪੱਤੇ ਕੋਈ ਰਾਸ਼ਨ ਨਹੀਂ ਬਣਾ ਰਹੇ ਬੂਟੇ ਵਾਸਤੇ, ਪਰ ਫਿਰ ਵੀ ਬੂਟੇ ਦੀ ਥੋੜੀ ਬਹੁਤੀ ਲੋੜ ਰਹਿੰਦੀ ਹੈ। ਜੀ ਜੀ। ਤਾਂ ਇਸ ਕਰਕੇ ਜੇਕਰ ਬਿਲਕੁਲ ਹੀ ਖੁਸ਼ਕ ਹੈ ਤੁਹਾਡਾ ਬਾਗ, ਕੁਛ ਐਸੀ ਜਗ੍ਹਾ ਤੇ ਹੈ ਕਿ ਐਤਕੀ ਬਿਲਕੁਲ ਵੀ ਮੀਂਹ ਨਹੀਂ ਪਏ, ਮਿੱਟੀ ਦੇ ਵਿੱਚ ਬਿਲਕੁਲ ਵੀ ਨਮੀ ਨਹੀਂ ਹੈਗੀ, ਤਾਂ ਉਹ ਥੋੜੇ ਦੇਰ ਬਾਅਦ ਥੋੜੀ ਜਿਹੀ ਸਿੰਚਾਈ ਕਰਨੀ ਫਿਰ ਪੈ ਸਕਦੀ ਹੈ ਤੁਹਾਨੂੰ। ਉਹ ਹੋਰ ਵੀ ਕਈ ਗੱਲਾਂ ਤੋਂ ਮਹੱਤਵਪੂਰਨ ਹੈ। ਇੱਕ ਤਾਂ ਇਹ ਕਿ ਐਤਕੀ ਜਿੱਥੇ ਆਪਾਂ ਰਹਿੰਦੇ ਹਾਂ, ਜਿੱਥੇ ਕਿ ਮੈਂ ਆਲੇ ਦੁਆਲੇ ਦੇਖਦਾ ਘੁੰਮਦਾ, ਤਾਂ ਇੰਨੇ ਕੁ ਮੀਂਹ ਹੁਣ ਪਏ ਹੈ ਕਿ ਮਿੱਟੀ ਦੇ ਵਿੱਚ ਨਮੀ ਹੈਗੀ ਹੈ। ਹਾਂ, ਪਰ ਜੇਕਰ ਖੁਸ਼ਕ ਰਹਿ ਜਾਂਦੀ, ਜੇਕਰ ਜਨਵਰੀ ਵੀ ਸਾਰੀ ਖੁਸ਼ਕ ਰਹਿ ਜਾਂਦੀ ਹੈ, ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਨਵਰੀ ਦੇ ਅਖੀਰ ਤੱਕ ਬੂਟੇ ਨੂੰ ਪਾਣੀ ਲਾਉਣਾ ਲਾਜ਼ਮੀ ਹੈ, ਕਿਉਂਕਿ ਬੂਟੇ ਨੇ ਜੜ੍ਹਾਂ ਬਣਾਉਣੀਆਂ, ਤੇ ਜੜ੍ਹਾਂ ਦਾ ਵਾਧਾ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਉਹਨਾਂ ਨੂੰ ਆਲੇ ਦੁਆਲੇ ਪਾਣੀ ਨਹੀਂ ਦਿਸਣਾ। ਠੀਕ ਹੈ ਜੀ। ਦੂਸਰੀ ਗੱਲ ਇਹ ਹੈ ਕਿ ਅਕਸਰ ਅਸੀਂ ਜਨਵਰੀ ਦੇ ਮਹੀਨੇ ਦੇ ਵਿੱਚ ਕਾਪਰ ਸਪਰੇਜ਼ ਕਰਦੇ ਹਾਂ।
ਉਹਦੇ ਤੇ ਵੀ ਆਪਾਂ ਅਗਲੀ ਗੱਲ ਕਰਾਂਗੇ। ਹੂੰ ਹੂੰ ਕਾਪਰ ਦੀਆਂ ਸਪਰੇਜ਼ ਕਰਦੇ ਹਾਂ ਅਤੇ ਕਾਪਰ ਦੇ ਨਾਲ ਡੋਰਮੈਂਟ ਆਇਲਸ ਹੁੰਦੇ ਆ ਹੂੰ ਇੱਕ ਦੋ, ਉਹਨਾਂ ਦੀਆਂ ਸਪਰੇਜ਼ ਕਰਦੇ ਆ ਜਿਹੜੇ ਨਿੱਕੇ ਮੋਟੇ ਕੀੜੇ ਮਕੌੜੇ ਨੇ, ਜੂੰ ਵਰਗੇ ਹੂੰ ਹੂੰ ਜਾਂ ਤੇਲਾ ਵਗੈਰਾ, ਉਹ ਹੂੰ ਉਹਨਾਂ ਨੂੰ ਆਪਾਂ ਮਾਰਨ ਵਾਸਤੇ ਕਾਪਰ ਤੇ ਆਇਲ ਦੀ ਸਪਰੇਅ ਕਰਦੇ ਹਾਂ ਜੀ ਜਾਂ ਬੈਕਟੀਰੀਅਲ ਡਿਜ਼ੀਜ਼ਸ ਤੋਂ। ਹੂੰ ਕਾਪਰ ਤੇ ਆਇਲ ਇੱਕ ਇਹੋ ਜਿਹੀ ਚੀਜ਼ ਨੇ ਕਿ ਜੇ ਬੂਟਾ ਬਿਲਕੁਲ ਖੁਸ਼ਕ ਹੋਵੇ, ਬੂਟੇ ਨੂੰ ਪਾਣੀ ਨਹੀਂ ਲੱਗਿਆ ਪੂਰਾ ਮਹੀਨਾ, ਹੂੰ ਮਿੱਟੀ ਖੁਸ਼ਕ ਹੈ, ਸੁੱਕੀ ਹੈ, ਜੜ੍ਹਾਂ ਸੁੱਕੀਆਂ ਨੇ, ਹੂੰ ਤਾਂ ਬੂਟੇ ਦੇ ਉੱਤੇ ਫਾਈਟੋਟੌਕਸਿਸਿਟੀ ਹੋ ਜਾਂਦੀ ਹੈ। ਮਤਲਬ ਬੂਟੇ ਦੀਆਂ ਕਰੂੰਬਲਾਂ ਨੂੰ, ਬੂਟੇ ਦੀਆਂ ਬਡਜ਼ ਨੂੰ, ਲਗਰਾਂ ਨੂੰ ਨੁਕਸਾਨ ਹੋ ਸਕਦਾ ਹੈ ਇਹਨਾਂ ਹੂੰ ਕੈਮੀਕਲਸ ਦੇ ਨਾਲ। ਸੋ ਇਸ ਕਰਕੇ ਜੇਕਰ ਤੁਸੀਂ ਆਪਣੇ ਬੂਟਿਆਂ ਦੇ ਉੱਤੇ ਆਇਲ ਦੀ ਸਪਰੇਅ ਕਰ ਰਹੇ ਹੋ, ਹੂੰ ਖਾਸ ਤੌਰ ਤੇ ਪਿਸਤਿਆਂ ਦੇ ਬਾਗਾਂ ਦੇ ਵਿੱਚ ਵੀ ਇਹ ਚੀਜ਼ ਹੂੰ ਲਾਗੂ ਹੁੰਦੀ ਹੈ। ਜੀ ਆਉਣ ਵਾਲੇ 15-20 ਦਿਨਾਂ ਦੇ ਵਿੱਚ ਉਹਨਾਂ ਨੇ ਜੀ ਹਾਰਟੀਕਲਚਰ ਆਇਲ ਵਗੈਰਾ ਕਰਨੇ, ਜੀ ਤਾਂ ਉਹ ਇਹ ਯਕੀਨੀ ਬਣਾਓ ਕਿ ਆਇਲ ਸਪਰੇਅ ਕਰਨ ਤੋਂ ਪਹਿਲਾਂ ਤੁਹਾਡੇ ਬੂਟਿਆਂ ਦੇ ਵਿੱਚ ਨਮੀ ਪ੍ਰੋਪਰ ਹੋਵੇ। ਬਿਲਕੁਲ ਜੀ। ਜੀ ਸੋ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਡਾਕਟਰ ਗੁਰਰੀਤ ਪਾਲ ਸਿੰਘ ਬਰਾੜ ਜੀ ਦੇ ਨਾਲ, ਜਿਹੜੇ ਕਿ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਨੇ ਤੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਹਿੱਸੇਦਾਰੀ ਜਿਹੜੀ ਆ ਪਾਉਂਦੇ ਰਹਿੰਦੇ ਆ, ਜਾਣਕਾਰੀਆਂ ਦਿੰਦੇ ਰਹਿੰਦੇ ਆ। ਡਾਕਟਰ ਸਾਹਿਬ, ਜਿਹੜੇ ਬੂਟੇ ਆ ਤੁਸੀਂ ਸੌਣ ਵਾਲਾ ਜ਼ਿਕਰ ਕੀਤਾ ਕਿ ਉਹ ਚਲੇ ਜਾਂਦੇ ਨੇ, ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਹੁੰਦੀ ਪਰ ਪਾਣੀ ਦੀ ਲੋੜ ਹੁੰਦੀ ਹੈ। ਪਹਿਲੇ ਮੀਂਹ ਅਗੇਤਾ ਪੈ ਜਾਵੇ ਜਾਂ ਮੀਂਹ ਪਛੇਤਾ ਪੈ ਜਾਵੇ, ਮੀਂਹ ਪਛੜ ਕੇ ਪੈ ਜਾਵੇ, ਇਹਨਾਂ ਬੂਟਿਆਂ ਤੇ ਕੋਈ ਅਸਰ ਪੈਂਦਾ ਉਹਦਾ, ਕੋਈ ਗਲਤ ਖਤਰਨਾਕ, ਜਾਂ ਜਿਹੜੇ ਜੇ ਆਪਾਂ ਕਹਿ ਲਈਏ ਕਿ ਹੁਣ ਤਾਂ ਇਹਨਾਂ ਨੂੰ ਲੋੜ ਨਹੀਂ ਸੀ ਪਰ ਫਿਰ ਵੀ ਮੀਂਹ ਪੈ ਗਿਆ? ਨਹੀਂ, ਇਹ ਨਾ ਕੈਲੀਫੋਰਨੀਆ ਦਾ ਨੈਚੁਰਲ ਸਾਈਕਲ ਹੀ ਇਹ ਹੈ ਕਿ ਸਰਦੀਆਂ ਦੇ ਵਿੱਚ ਹੀ ਮੀਂਹ ਪੈਂਦੇ ਆ ਸਾਡੇ। ਸੋ ਸਰਦੀਆਂ ਦੇ ਵਿੱਚ ਸਾਨੂੰ ਮੀਂਹ ਜਿੰਨੇ ਵੀ ਪੈਂਦੇ ਆ ਉਹ ਚਾਹੀਦੇ ਹੁੰਦੇ ਆ, ਕਿਉਂਕਿ ਸਾਡੀ ਜ਼ਮੀਨ ਦਾ ਪਾਣੀ ਹੈ ਹੇਠਲਾ, ਉਹ ਵੀ ਆਪਾਂ ਪੂਰਾ ਕਰਨਾ ਹੁੰਦਾ, ਜੀ ਜੀ ਅੰਡਰਗਰਾਊਂਡ ਵਾਟਰ। ਤੇ ਸਾਨੂੰ ਤਾਂ ਮੀਂਹ ਦੀ ਉਡੀਕ ਰਹਿੰਦੀ ਹੈ ਤਕਰੀਬਨ ਅਕਤੂਬਰ, ਅੱਧ ਅਕਤੂਬਰ ਤੋਂ ਲੈ ਕੇ ਜਦੋਂ ਬੂਟਿਆਂ ਨੇ ਪੱਤੇ ਝਾੜਨ ਵਾਸਤੇ ਤਿਆਰ ਹੋਣਾ ਹੁੰਦਾ। ਹਾਂਜੀ, ਤੇ ਤਾਂ ਉਦੋਂ ਹੁੰਦਾ ਕਿ ਜੇ ਪਹਿਲੇ ਮੀਂਹ ਪੈ ਜਾਣ ਤਾਂ ਉਹਦੇ ਨਾਲ ਨਮੀ ਬਰਕਰਾਰ ਰਹਿ ਜਾਂਦੀ ਹੈ। ਮੈਂ ਇਸ ਵਕਤ ਅਸੀਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਇੱਥੇ ਫਰੈਜ਼ਨੋ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਟਰਾਇਲ ਕਰ ਰਹੇ ਹਾਂ, ਰਿਸਰਚ ਟਰਾਇਲ ਹੈ ਜੀ ਜੀ ਪਿਸਟੈਸ਼ੀਓਜ਼ ਦੇ ਵਿੱਚ। ਤੇ ਅਸੀਂ ਇਹ ਦੇਖਿਆ ਕਿ ਜਦੋਂ ਤੁਸੀਂ ਬੂਟੇ ਨੂੰ ਪਿਸਤਿਆਂ ਦੇ ਬੂਟੇ ਨੂੰ ਅਕਤੂਬਰ ਮਹੀਨੇ ਦੇ ਵਿੱਚ ਪਾਣੀ ਥੋੜ੍ਹਾ ਜਿਹਾ ਸੋਕਾ ਰੱਖਦੇ ਹੋ, ਹਾਂਜੀ ਉਹ ਨਹੀਂ ਪਾਣੀ ਮਤਲਬ ਥੋੜ੍ਹਾ ਜਿਹਾ ਦਿੰਦੇ, ਠੀਕ ਹੈ। ਉਹ ਥੋੜ੍ਹਾ ਜਿਹਾ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਬੂਟੇ ਨੂੰ ਸ਼ੌਕ ਲਾਉਣੇ ਹੋ, ਧੱਕਾ ਲਾਉਣੇ ਹੋ, ਤਾਂ ਉਹਦੇ ਨਾਲ ਇਹ ਹੈ ਕਿ ਬੂਟੇ ਛੇਤੀ ਸਲੀਪ ਦੇ ਵਿੱਚ ਚਲੇ ਜਾਂਦੇ, ਡੋਰਮੈਂਸੀ ਦੇ ਵਿੱਚ ਚਲੇ ਜਾਂਦੇ ਆ। ਸੋ ਇਹ ਰਿਸਰਚ ਪ੍ਰੋਜੈਕਟ ਉਸ ਚੀਜ਼ ਨੂੰ ਕਰਨ ਵਾਸਤੇ ਆ ਕਿ ਜੇਕਰ ਮੀਂਹ ਨਹੀਂ ਪੈਂਦੇ ਤਾਂ ਅਸੀਂ ਕਦੋਂ ਕੁ ਪਾਣੀ ਜਿਹੜੇ ਉਹ ਬੰਦ ਕਰਨੇ ਆ ਜੀ। ਸੋ ਆਮ ਤੌਰ ਦੇ ਉੱਤੇ ਜੇਕਰ ਮੀਂਹ ਨਹੀਂ ਪੈਂਦੇ ਤਾਂ ਅਸੀਂ ਅਕਤੂਬਰ ਦੇ ਵਿੱਚ ਬੂਟੇ ਨੂੰ ਪਾਣੀ ਬੰਦ ਕਰ ਦਿੰਦੇ ਹਾਂ। ਉਹ ਥੋੜ੍ਹਾ ਜਿਹਾ ਛੇਤੀ ਬੰਦ ਕਰ ਦਿੰਦੇ ਆ ਤਾਂ ਕਿ ਬੂਟੇ ਛੇਤੀ ਤੋਂ ਛੇਤੀ ਸਲੀਪ ਦੀ ਸਟੇਜ ਦੇ ਵਿੱਚ ਚਲੇ ਜਾਣ। ਜੀ ਜੀ ਡਾਕਟਰ ਸਾਹਿਬ, ਆਪਾਂ ਇੱਕ ਬ੍ਰੇਕ ਵੱਲ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਅਰਸ਼ਦੀਪ ਸਿੰਘ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਜੀ ਅਰਸ਼ਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰੋਜ਼। ਅਰਸ਼ਦੀਪ ਜੀ, ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਜੀ ਜੀ ਬਹੁਤ ਵਧੀਆ, ਚੜ੍ਹਦੀ ਕਲਾ ਜੀ। ਠੀਕ ਠਾਕ ਹੋ ਤੁਸੀਂ? ਬਿਲਕੁਲ ਜੀ ਬਿਲਕੁਲ। ਜੀ ਜੀ ਮੇਰਾ ਕੁਐਸਚਨ ਸੀਗੇ ਦੋ ਕੁ ਡਾਕਟਰ ਬਰਾੜ ਲਈ। ਹਾਂਜੀ ਜੀ ਹਾਂਜੀ ਜ਼ਰੂਰ, ਸਤਿ ਸ਼੍ਰੀ ਡਾਕਟਰ ਅਕਾਲ। ਸਾਹਿਬ ਸੁਣ ਰਹੇ ਆ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਬਰਾੜ ਸਾਹਿਬ, ਇੱਕ ਤਾਂ ਜਿਹੜਾ ਸੰਤਰਿਆਂ ਬਾਰੇ ਪੁੱਛਣਾ ਸੀਗਾ, ਹੁਣ ਫਰੋਸਟ ਪੈ ਰਹੀ ਆ ਹਨਾ, ਤੇ ਉਹਦੇ ਚ ਹੁਣ ਇੱਕ ਸੋਲਿਊਸ਼ਨ ਤਾਂ ਚਲੋ ਆਪਣੇ ਕੋਲ ਹੁੰਦਾ ਵੀ ਤੁਸੀਂ ਆਪਾਂ ਸਪ੍ਰਿੰਕਲਰ ਔਨ ਕਰ ਦਿੰਦੇ ਆ ਤੇ ਉਹਦੇ ਨਾਲ ਥੋੜਾ ਬਹੁਤਾ ਫਰਕ ਪੈ ਜਾਂਦਾ ਹਨਾ। ਤੇ ਪਰ ਉਹ ਕੱਲ ਮੈਂ ਦੇਖਿਆ ਸੀਗਾ ਥੱਲੇ ਰੂਟ ਜ਼ੋਨ ਓਪਨ ਕਰਕੇ, ਮੀਂਹ ਕਰਕੇ ਪਾਣੀ ਤਾਂ ਪਹਿਲੇ ਹੀ ਰੂਟ ਬਹੁਤ ਜ਼ਿਆਦਾ ਖੜਾ ਸੀ ਸਾਰੀ ਰਾਤ, ਹੁਣ ਪਾਣੀ ਚਲਾਉਣ ਲੱਗ ਗਏ, ਉਹਦਾ ਹੋਰ ਨੁਕਸਾਨ ਨਹੀਂ ਕਰੂਗਾ? ਹਾਂ, ਪਾਣੀ ਦੀ ਜਿਹੜੀ ਬਹੁਤਾਤ ਹੈ ਉਹ ਕਿਉਂਕਿ ਤੁਹਾਡੀ ਜਿਵੇਂ ਮਿੱਟੀ 'ਤੇ ਬਹੁਤ ਡਿਪੈਂਡ ਕਰਦੀ ਹੈ, ਕਿਉਂਕਿ ਜਿਹੜੀ ਮਿੱਟੀਆਂ ਭਾਰੀਆਂ ਨੇ ਉਹਨਾਂ ਦੇ ਵਿੱਚ ਪਾਣੀ ਦੀ ਬਹੁਤਾਤ ਹੈ ਜਿਹੜੀ ਉਹ ਮਾੜਾ ਅਸਰ ਪਾ ਸਕਦੀ ਹੈ। ਸੋ ਬਿਲਕੁਲ ਇਸ ਚੀਜ਼ ਦਾ ਖਿਆਲ ਰੱਖਿਆ ਜਾਵੇ, ਕਿਉਂਕਿ ਜੇਕਰ ਤੁਹਾਡੇ ਰੂਟ ਜ਼ੋਨ ਦੇ ਵਿੱਚ ਆਲਰੇਡੀ ਪਾਣੀ ਹੈਗਾ, ਪਹਿਲਾਂ ਤਾਂ ਇਹ ਹੈ ਵੀ ਉਹਦੀ ਡਰੇਨੇਜ ਦਾ ਤੁਸੀਂ ਇਹ ਵੇਖੋ ਕਿ ਡਰੇਨੇਜ ਕਿਸ ਤਰੀਕੇ ਦੇ ਨਾਲ ਤੁਹਾਡੀ ਪਾਣੀ ਦੀ ਹੁੰਦੀ ਹੈ। ਦੂਜਾ ਇਹ ਹੈ ਕਿ ਤੁਸੀਂ ਬਹੁਤ ਅਰਲੀ ਉਹਨੂੰ ਪਾਣੀ ਨੂੰ ਨਾ ਛੱਡੋ। ਜਿਹੜੇ ਟਾਈਮ ਦੇ ਉੱਤੇ ਫਰੋਸਟ ਦਾ ਪੈਣੀ ਟੈਂਪਰੇਚਰ ਘੱਟ ਜਾਣਾ ਹੈਗਾ, ਸਿਰਫ ਉਸ ਟਾਈਮ ਦੇ ਉੱਤੇ ਹੀ ਤੁਸੀਂ ਸਪ੍ਰਿੰਕਲਰਸ ਔਨ ਕਰੋ। ਸੋ ਇਹ ਆਪਾਂ ਦੋਵੇਂ ਚੀਜ਼ਾਂ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲਣ ਵਾਲੀ ਗੱਲ ਹੀ ਹੈ ਕਿ ਜੇ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਫਰੋਸਟ ਤੋਂ ਪ੍ਰੋਟੈਕਟ ਕਰਨ ਦੇ ਚੱਕਰ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਪਾਣੀ ਆਪਾਂ ਬੂਟੇ 'ਚ ਪਾ ਦਿੰਦੇ ਹਾਂ, ਤਾਂ ਉਹ ਜੇ ਬੂਟੇ ਦਾ ਪਾਣੀ ਡਰੇਨ ਹੋ ਜਾਂਦਾ
ਜੇ ਤੁਹਾਡੀ ਜ਼ਮੀਨ ਇਸ ਤਰ੍ਹਾਂ ਦੀ ਹੈਗੀ ਆ, ਥੋੜ੍ਹੀ ਜਿਹੀ ਰੇਤਲੀ ਹੈ ਜਾਂ ਰੇਤਲੀ ਮੈਰਾ ਜ਼ਮੀਨ ਹੈ ਜਿਹਦੇ ਵਿੱਚ ਬਹੁਤ ਲੰਬੇ ਸਮੇਂ ਤੱਕ ਪਾਣੀ ਨਹੀਂ ਖੜਦਾ, ਤਾਂ ਫਿਰ ਉਹਦਾ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਐਸ ਸੱਚ ਜਿਹੜੀ ਫੰਗਲ ਗਰੋਥ ਹੈ, ਕਿਉਂਕਿ ਠੰਡ ਬਹੁਤ ਹੈ, ਇਹਨਾਂ ਦਿਨਾਂ ਦੇ ਵਿੱਚ ਫੰਗਲ ਗਰੋਥ ਇੰਨੀ ਨਹੀਂ ਹੋਊਗੀ। ਹਾਂ, ਜੇ ਲੰਬੇ ਸਮੇਂ ਤੱਕ ਪਾਣੀ ਖੜਾ ਹੀ ਰਹਿੰਦਾ, ਉਹਨੂੰ ਬ੍ਰੇਕ ਨਹੀਂ ਮਿਲਦੀ, ਬੂਟਿਆਂ ਦੀਆਂ ਜੜ੍ਹਾਂ ਨੂੰ ਸਾਹ ਨਹੀਂ ਮਿਲਦਾ, ਫਿਰ ਉਹ ਕੰਮ ਔਖਾ। ਫਿਰ ਉਹਦਾ ਆਪਾਂ ਨੂੰ ਫਿਰ ਜਾਂ ਤਾਂ ਪਾਣੀ ਆਪਦੇ ਵੱਲੋਂ ਨਾ ਲਾਇਆ ਜਾਵੇ, ਤੇ ਜਾਂ ਫਿਰ ਇਹ ਯਕੀਨੀ ਬਣਾ ਲਿਆ ਜਾਵੇ ਕਿ ਪਾਣੀ ਡਰੇਨ ਹੋਵੇ, ਤੇ ਸਾਈਕਲਸ ਹੋਣ ਕਿ ਵੈਟ ਹੋ ਗਿਆ ਪਾਣੀ, ਤੇ ਫਿਰ ਉਸ ਤੋਂ ਬਾਅਦ ਪਾਣੀ ਬਿਲਕੁਲ ਡਰੇਨ ਹੋ ਗਿਆ, ਡਰਾਈ ਹੋ ਗਿਆ, ਫਿਰ ਉਸ ਤੋਂ ਬਾਅਦ ਦੁਬਾਰਾ ਪਾਣੀ ਲਾਇਆ। ਜੀ ਜੀ ਅਰਸ਼ਦੀਪ ਜੀ। ਠੀਕ ਹੈ ਜੀ। ਨਹੀਂ, ਇਹ ਮੇਰਾ ਕੁਐਸਚਨ ਸੀਗਾ, ਜਿਵੇਂ ਹੁਣ ਮੀਂਹ ਪਿਆ ਉਦਣ ਸ਼ਾਮ ਨੂੰ, ਤੇ ਉਦਣ ਹੀ ਦੂਜੇ ਦਿਨ ਹੀ ਸਵੇਰੇ ਇੰਨੀ ਜ਼ਿਆਦਾ ਠੰਡ ਹੋ ਗਈ ਤੇ ਉਹ ਪਾਣੀ ਛੱਡਿਆ, ਤੇ ਹੁਣ 2 ਦਿਨ ਫਰੋਸਟ ਪਈ, ਤੇ ਜਦ ਜਾ ਕੇ ਚੈੱਕ ਕੀਤਾ ਤਾਂ ਜੜ੍ਹਾਂ 'ਚ ਪਾਣੀ ਬਹੁਤ ਜ਼ਿਆਦਾ ਸੀਗਾ। ਹਾਂਜੀ, ਫਿਰ ਮੈਨੂੰ ਲੱਗਿਆ ਵੀ ਇਹਨੂੰ ਤਾਂ ਫਰੋਸਟ ਦਾ ਹੀ ਡੈਮੇਜ ਠੀਕ ਆ, ਜਿੰਨਾ ਕੁ ਹੋਊਗਾ, ਵੀ ਪਾਣੀ ਛੱਡਣਾ ਬੰਦ ਕਰਦੀ ਜਿਹੜਾ ਐਕਸਟਰਾ। ਹਾਂਜੀ, ਹੁਣ ਮੀਂਹ ਪਈ ਜਾਂਦੇ ਆ, ਪਾਣੀ ਤਾਂ ਹੁਣ ਖੜਾ ਹੀ ਰਹਿੰਦਾ, ਉਹ ਤਾਂ ਜ਼ਮੀਨ ਤਾਂ ਰੇਤਲੀ ਆ। ਹਾਂ, ਉਸ ਸਟੇਜ ਦੇ ਉੱਤੇ ਫਿਰ ਤੁਸੀਂ ਇਹ ਚੀਜ਼ ਤੁਹਾਨੂੰ ਦੇਖਣੀ ਪੈਣੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਐਵਰੀ ਸਿੰਗਲ ਟਾਈਮ ਤੁਸੀਂ ਫਿਰ ਪਾਣੀ ਛੱਡੋ, ਕਿਉਂਕਿ ਬੂਟੇ ਦੇ ਵਿੱਚੋਂ ਪਾਣੀ ਡਰੇਨ ਹੋਣਾ ਜ਼ਰੂਰੀ ਹੈ। ਅਗੇਨ, ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਨਹੀਂ, ਪਰ ਜਿਵੇਂ ਜਿਵੇਂ ਹੁਣ ਮੌਸਮ ਖੁੱਲੂਗਾ ਤਾਂ ਉਹ ਫਿਰ, ਜੇਕਰ ਆਮ ਤੌਰ 'ਤੇ ਵੇਖਿਆ ਗਿਆ ਕਿ ਜਿਹੜੀ ਫੰਗਸ ਹੈ ਨਾ, ਜਦੋਂ ਬੂਟੇ ਦੇ ਆਪਾਂ ਨੂੰ ਸਭ ਤੋਂ ਵੱਡਾ ਖਤਰਾ ਇਹੀ ਹੁੰਦਾ ਕਿ ਜਦੋਂ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਪਾਣੀ ਲੰਬੇ ਸਮੇਂ ਤੱਕ ਖੜਾ ਰਹਿੰਦਾ, ਤਾਂ ਉਹ ਫੰਗਸ ਹੈ ਜਿਵੇਂ ਫਾਈਟੋਫਥੋਰਾ ਐਪੀਥੀਅਮ ਹੈ, ਉਹ ਫੰਗਸ ਦੇ ਸਪੋਰ ਸਿਰ ਚੁੱਕ ਲੈਂਦੇ ਆ, ਉਹਨਾਂ ਨੂੰ ਖੜਾ ਹੋਇਆ ਪਾਣੀ ਚਾਹੀਦਾ। ਸੋ ਉਹ ਜਿਹੜੀਆਂ ਫੰਗਸ ਦੀ ਇਨਫੈਸਟੇਸ਼ਨ ਹੈਗੀ ਹੈ, ਇਨਫੈਕਸ਼ਨ ਹੈ, ਉਹ ਸਤੰਬਰ ਅਕਤੂਬਰ ਦੇ ਵਿੱਚ, ਫਾਲ ਦੇ ਵਿੱਚ ਉਹ ਹੁੰਦੀ ਹੈ, ਹੋ ਜਾਂਦੀ ਹੈ। ਤਾਂ ਇਹਨਾਂ ਦਿਨਾਂ ਦੇ ਵਿੱਚ ਫੰਗਸ ਵੱਧਦੀ ਨਹੀਂ, ਕਿਉਂਕਿ ਟੈਂਪਰੇਚਰ ਉਨੇ ਜ਼ਿਆਦਾ ਨਹੀਂ ਹੁੰਦੇ, ਮਿੱਟੀ ਦਾ ਟੈਂਪਰੇਚਰ ਵੀ ਘੱਟ ਹੁੰਦਾ, ਸੋ ਉਸ ਟੈਂਪਰੇਚਰ ਦੇ ਉੱਤੇ ਫੰਗਸ ਜਿਹੜੀ ਹੈ ਉਹ ਫੈਲਰਦੀ ਨਹੀਂ। ਪਰ ਜਿਵੇਂ ਜਿਵੇਂ ਹੁਣ ਮਿੱਟੀ ਦੇ ਟੈਂਪਰੇਚਰ ਵਧਣਗੇ, ਤੇ ਉਵੇਂ ਉਵੇਂ ਜਿਹੜਾ ਫੰਗਸ ਦੀ ਗਿਣਤੀ ਉੱਥੇ ਹੈਗੀ ਆ ਸਪੋਰਸ ਦੀ, ਉਹਨਾਂ ਨੂੰ ਫਿਰ ਹੋਰ ਹੁਲਾਰਾ ਮਿਲੂਗਾ ਜੇਕਰ ਲਗਾਤਾਰ ਪਾਣੀ ਉੱਥੇ ਟਿਕਿਆ ਰਹਿੰਦਾ। ਸੋ ਇਸ ਕਰਕੇ ਡਰੇਨੇਜ ਬਹੁਤ ਜ਼ਰੂਰੀ ਹੈ। ਸੋ ਉਹ ਦੋਵਾਂ ਚੀਜ਼ਾਂ ਦੇ ਵਿੱਚ ਬੈਲੈਂਸ ਹੈ, ਉਹ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ। ਜੀ ਅਰਸ਼ਦੀਪ ਜੀ, ਤੁਹਾਡਾ ਕੋਈ ਹੋਰ ਸਵਾਲ ਹੈ ਜੀ? ਹਾਂਜੀ, ਮੈਂ ਇੱਕ ਪੁੱਛਣਾ ਸੀ, ਸੌਰੀ ਮੈਂ ਥੋੜਾ ਜਿਹਾ ਲੇਟ ਜੁਆਇਨ ਕੀਤਾ ਸੁਣਨਾ ਅੱਜ, ਤੇ ਹੋ ਸਕਦਾ ਤੁਸੀਂ ਪਹਿਲਾਂ ਕਵਰ ਕੀਤਾ ਹੋਵੇ। ਮੈਂ ਇਹ ਪੁੱਛਣਾ ਸੀ, ਜਿਹੜਾ ਕੁਐਸਚਨ ਹੁਣ ਜਨਰਲੀ ਹੁੰਦਾ ਵੀ ਆਪਾਂ ਕਹਿੰਦੇ ਵੀ ਆਹ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ, ਜਿਵੇਂ ਹੁਣ ਸਪਰੇਅ ਹੀ ਹੋਣ ਲੱਗ ਜਾਣੀਆਂ, ਵੀਡ ਸਪਰੇਅ ਹੋਣ ਲੱਗ ਜਾਣੀਆਂ, ਪ੍ਰੀ ਮਰਜਨ, ਹੈ ਨਾ, ਸਾਰਾ ਕੁਝ ਬੜਾ ਐਕਸਪੈਂਸਿਵ ਆ। ਕਮੋਡਿਟੀ ਪ੍ਰਾਈਸ ਆਪਾਂ ਨੂੰ ਪਤਾ ਹੀ ਹੈ ਵੀ ਕਿੰਨੇ ਜ਼ਿਆਦਾ ਲੋ ਨੇ, ਹੈ ਨਾ ਜੀ। ਤੇ ਪਿਛਲੀ ਵਾਰ ਵੀ ਇਹਦੀ ਸੈਕਰੀਫਾਈਸ ਕਰਨਾ ਸ਼ੁਰੂ ਕਰਤਾ ਸੀ ਫਰਟੀਲਾਈਜ਼ਰ ਤੇ ਸਾਰੇ ਤੇ ਵੀ ਘੱਟ ਪਾਇਆ ਜਾਵੇ ਕਿਉਂਕਿ ਖਰਚੇ ਘਟਾਏ ਜਾਣ। ਤੇ ਇਹਦੇ ਲਈ ਡਾਕਟਰ ਬਰਾੜ ਦੇ ਹੈ ਕੋਈ ਕਿਹੜੀਆਂ ਚੀਜ਼ਾਂ ਕੱਟ ਕਰ ਸਕਦੇ ਆ, ਕਿਹੜੀਆਂ ਚੀਜ਼ਾਂ ਲਾਜ਼ਮੀ ਨੇ ਵੀ ਕਰਨੀਆਂ ਹੀ ਪੈਣੀਆਂ ਨੇ, ਉਹਨਾਂ ਦਾ ਕੋਈ ਹੱਲ ਨਹੀਂ ਹੈ? ਬਿਲਕੁਲ, ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਅਰਸ਼, ਕਿਉਂਕਿ ਇਹ ਹਾਲੇ ਅਸੀਂ ਡਿਸਕਸ ਨਹੀਂ ਸੀ ਕੀਤਾ, ਅਤੇ ਪਰ ਇਹ ਬਹੁਤ ਇੰਪੋਰਟੈਂਟ ਨੁਕਤਾ ਹੈ। ਇਹਦੇ ਵਿੱਚ ਇਹ ਹੈ ਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ, ਜਿਵੇਂ ਮੈਂ ਪਹਿਲਾਂ ਇੱਕ ਜ਼ਿਕਰ ਕੀਤਾ ਸੀ ਮਾੜਾ ਜਿਹਾ ਇਸ ਚੀਜ਼ ਦਾ, ਜੀ ਕਿ ਆਪਾਂ ਨੂੰ ਹੁੰਦਾ ਕਿ ਕਟੌਤੀ ਕਰੀਏ, ਪਰ ਕਈ ਚੀਜ਼ਾਂ ਦੇ ਵਿੱਚ ਜੇ ਆਪਾਂ ਕਟੌਤੀ ਕਰਦੇ ਹਾਂ ਤਾਂ ਫਿਰ ਆਪਾਂ ਨੂੰ ਉਹਦਾ ਖਮਿਆਜ਼ਾ ਸੀਜ਼ਨ ਦੇ ਵਿੱਚ ਭੁਗਤਣਾ ਪੈਂਦਾ, ਜ਼ਿਆਦਾ ਖਰਚੇ ਹੁੰਦੇ ਆ। ਜਿਵੇਂ ਮੰਮੀ ਸ਼ੇਕ ਦੀ ਗੱਲ ਕੀਤੀ ਸੀਗੀ, ਮੰਮੀ ਸ਼ੇਕ ਮੈਂ ਸਮਝਦਾ, ਕਿਉਂਕਿ ਰਿਸਰਚ ਕਹਿੰਦੀ ਹੈ ਕਿ ਜਿਵੇਂ ਮੰਮੀ ਸ਼ੇਕ ਜਿਹੜੇ ਸਾਲ ਕਰਦੇ ਆ ਤਾਂ ਇੰਡਸਟਰੀ ਵਾਈਡ ਉਹਦਾ ਪ੍ਰਕੋਪ ਘਟਦਾ ਜੀ। ਦੂਜੇ ਪਾਸੇ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਮੋਨੀਟਰਿੰਗ ਦੇ ਨਾਲ ਫੈਸਲੇ ਲੈ ਸਕਦੇ ਹਾਂ ਕਿ ਆਪਾਂ ਨੂੰ ਸਪਰੇਅ ਕਰਨੀ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ। ਉਹਦੇ ਵਿੱਚ ਜਿਹੜੀ ਵਿੰਟਰ ਸੀਜ਼ਨ ਦੀ ਮੋਨੀਟਰਿੰਗ ਹੈ, ਖਾਸ ਤੌਰ 'ਤੇ ਬਦਾਮਾਂ ਅਤੇ ਪਿਸਤਿਆਂ ਦੇ ਵਿੱਚ ਅਸੀਂ ਬਿਮਾਰੀਆਂ ਤੋਂ ਜਾਂ ਮਾਈਟ ਅਤੇ ਸਕੇਲ ਪੈਸਟ ਤੋਂ ਅਸੀਂ ਮੋਨੀਟਰਿੰਗ ਕਰਦੇ ਹਾਂ। ਠੀਕ ਹੈ ਜੀ। ਮੋਨੀਟਰਿੰਗ ਦਾ ਮਤਲਬ ਇਹ ਹੈ ਕਿ ਨਿਗਾਹ ਆਪਾਂ ਰੱਖਦੇ ਹਾਂ, ਕਰੂੰਬਲਾਂ ਤੋੜਦੇ ਹਾਂ, ਬਰਡਸ, ਉਹਨਾਂ ਨੂੰ ਅਨਾਲਿਸਿਸ ਕਰਦੇ ਹਾਂ ਅਤੇ ਦੇਖਦੇ ਹਾਂ ਵੀ ਇਹਨਾਂ ਨੂੰ ਕੋਈ ਬਿਮਾਰੀ ਹੈਗੀ ਹੈ ਜਾਂ ਨਹੀਂ ਹੈਗੀ, ਜਾਂ ਜਿਨ੍ਹਾਂ ਦੀ ਖਾਤਰ ਆਪਾਂ ਸਪਰੇਅ ਕਰਨੀ ਹੈ, ਮਾਈਟ, ਕੁਛ 2-3 ਤਰ੍ਹਾਂ ਦੀਆਂ ਮਾਈਟਸ ਨੇ, 2-3 ਤਰ੍ਹਾਂ ਦੀਆਂ ਸਕੇਲਸ ਨੇ, ਨਿੱਕੀਆਂ ਨਿੱਕੀਆਂ ਜੂਆਂ ਜੀ, ਉਹ ਜਿਹੜੀਆਂ ਜਿਹੜੇ ਵੀ ਛੋਟੇ ਪੈਸਟ ਨੇ, ਉਹਨਾਂ ਨੂੰ ਜਦੋਂ ਆਪਾਂ ਮੋਨੀਟਰ ਕਰਕੇ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਗਿਣਤੀ ਵੱਧ ਰਹੀ ਹੈ ਕਿ ਨਹੀਂ ਵੱਧ ਰਹੀ, ਸਾਨੂੰ ਸਪਰੇਅ ਕਰਨ ਦੀ ਲੋੜ ਹੈ ਜਾਂ ਨਹੀਂ, ਤਾਂ ਫਿਰ ਆਪਾਂ ਫੈਸਲਾ ਕਰ ਸਕਦੇ ਹਾਂ ਕਿ ਅਸੀਂ ਕਾਪਰ ਜਾਂ ਆਇਲ ਦੀ ਸਪਰੇਅ ਕਰਨ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ, ਜਾਂ 1-2 ਹੋਰ ਨੇ, ਕਲੋਰੋਥੈਲੋਨੇਲ ਵਰਗੀਆਂ ਨੇ, ਡੋਰਮੈਂਟ ਸੀਜ਼ਨ ਦੀਆਂ ਜਿਹੜੀਆਂ ਸਪਰੇਅ, ਉਹਨਾਂ ਦੇ ਵਿੱਚ ਬਚਾਅ ਕੀਤਾ ਜਾ ਸਕਦਾ, ਡੈਫੀਨੇਟਲੀ ਬਚਾਅ ਕੀਤਾ ਜਾ ਸਕਦਾ, ਕਿਉਂਕਿ ਉਹ ਜ਼ਰੂਰੀ ਨਹੀਂ ਹੈ ਕਿ ਹਰੇਕ ਔਰਚਰਡ ਦੇ ਵਿੱਚ ਹਰੇਕ ਸਾਲ ਉਹ ਸਪਰੇਅ ਕਰਨ ਦੀ ਲੋੜ ਪਵੇ। ਉਹਦੇ ਲਈ ਮੈਂ ਹਮੇਸ਼ਾ ਤੋਂ ਹੀ ਮੋਨੀਟਰਿੰਗ, ਮੈਂ ਜਿੰਨੇ ਵੀ ਕਿਤੇ ਕੋਈ ਟਾਕ ਦੇਵਾਂ, ਮੋਨੀਟਰਿੰਗ, ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਜੀ। ਮਤਲਬ ਤੁਹਾਨੂੰ ਆਪਣੇ ਬਾਗ ਦੇ ਵਿੱਚ ਪਤਾ ਹੋਵੇ
ਕਿ ਕਿਹੜੀ ਹੁਣ ਚੀਜ਼ ਆ ਰਹੀ ਹੈ, ਕਿੱਥੇ ਕਿਹੜੀ ਬਿਮਾਰੀ ਦਾ ਪ੍ਰਕੋਪ ਵੱਧ ਰਿਹਾ ਜਾਂ ਕੁਛ। ਹੁਣ ਉਹ ਹੈਂਡ ਲੈਂਸ ਤੁਸੀਂ ਲਓ ਤੇ ਬਾਗ ਦੇ ਵਿੱਚ ਤੁਰ ਫਿਰ ਕੇ ਬੂਟਿਆਂ ਤੋਂ, ਹਰੇਕ ਬੂਟੇ ਤੋਂ 2-3 ਕਰੂੰਬਲਾਂ ਤੋੜ ਕੇ ਇੱਕ ਛੋਟੀ ਬਾਲਟੀ ਹੈ ਜਿਹੜੀ ਉਹ ਭਰ ਲਓ ਸਾਰੇ ਬਾਗ ਦੇ ਵਿੱਚੋਂ। ਤੇ ਭਰ ਨਹੀਂ ਲਓ, ਮਤਲਬ ਅੱਧੀ ਕੁ ਕਰ ਲਓ ਬਾਲਟੀ, ਤੇ ਤਕਰੀਬਨ ਤੁਸੀਂ 100 ਕੁ ਜੇ ਕਰੂੰਬਲਾਂ ਕਰ ਲੈਂਦੇ ਹੋ ਤਾਂ ਉਹਨਾਂ ਨੂੰ ਇੱਕ ਬੈਠ ਕੇ ਆਰਾਮ ਨਾਲ ਆਪਣੇ ਟੇਬਲ ਦੇ ਉੱਤੇ ਉਹਨਾਂ ਨੂੰ ਫਿਰ ਇੱਕ ਇੱਕ ਨੂੰ ਕਲੀ ਨੂੰ ਚੱਕ ਕੇ ਹੈਂਡ ਲੈਂਸ ਦੇ ਨਾਲ ਦੇਖੋ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਵੈਬਸਾਈਟ ਦੇ ਉੱਤੇ ਉਹਨਾਂ ਦੀਆਂ ਮਾਈਟਸ ਦੀਆਂ ਜਾਂ ਸਕੇਲਸ ਦੀਆਂ ਫੋਟੋਆਂ ਦਿੱਤੀਆਂ ਨੇ ਰੰਗਦਾਰ, ਤਾਂ ਉਹ ਜਿਵੇਂ ਕੁਝ ਪੇਪੜੀਆਂ ਵਰਗੀਆਂ ਗੋਲ ਇਦਾਂ ਦੀਆਂ ਹੁੰਦੀਆਂ ਨੇ। ਸੋ ਉਹਨਾਂ ਨੂੰ ਦੇਖੋ, ਦੇਖੀ ਚਲੋ, ਚੈੱਕ ਕਰੀ ਚਲੋ। ਜੇ ਤੁਹਾਨੂੰ ਉਹਨਾਂ ਨੇ ਫਿਰ ਨਾਲ ਹੀ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਥ੍ਰੈਸ਼ਹੋਲਡ ਵੀ ਦਿੱਤਾ ਹੈ ਵੀ ਜੇ ਤੁਹਾਨੂੰ ਜੇ 100 ਤੁਸੀਂ ਦੇਖੀ ਆ ਉਹਨਾਂ ਚੋਂ 2 ਜਾਂ 3 ਹੀ ਨੇ, ਬਹੁਤ ਹੀ ਘੱਟ ਨੇ, 2% ਜਾਂ 3% ਹੀ ਹੈ, ਫਿਰ ਤੁਹਾਨੂੰ ਲੋੜ ਨਹੀਂ ਕਰਨ ਦੀ। ਜੇ 5-10% ਤੁਹਾਨੂੰ ਲੱਭਦੀਆਂ ਫਿਰ ਹੀ ਤੁਸੀਂ ਸਪਰੇਅ ਕਰੋ ਜੀ। ਇਵੇਂ ਹੀ ਸਕੈਬ ਹੈ, ਸਕੈਬ ਦੀ ਬਿਮਾਰੀ ਵਾਸਤੇ ਵੀ ਇਵੇਂ ਦੇਖਣਾ। ਉਸੇ ਜਿਹੜੇ ਬਿਮਾਰੀਆਂ ਦੇ ਲੱਛਣ ਨੇ, ਹੁਣ ਕੱਲੀ ਬਿਮਾਰੀ ਦੇ ਤਾਂ ਇੱਥੇ ਡਿਸਕ੍ਰਾਈਬ ਕਰਨੇ ਔਖੇ ਆ, ਪਰ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਦਿੱਤੇ ਨੇ। ਤੁਸੀਂ ਆਪਣੇ PCA ਦੇ ਨਾਲ ਸਲਾਹ ਕਰਕੇ ਤੁਸੀਂ ਇਹ ਕੰਮ ਕਰ ਸਕਦੇ ਹੋ। ਤੇ ਇਵੇਂ ਪਿਸਤਿਆਂ ਦੇ ਵਿੱਚ ਬੋਟਰੀਓਸਫੇਰੀਆ ਜਾਂ ਬੋਟਰਾਈਟਸ ਹੈ, ਉਹਨਾਂ ਦੇ ਵਾਸਤੇ ਵੀ ਇਵੇਂ ਆਪਾਂ ਕਰੂੰਬਲਾਂ ਤੋੜਦੇ। ਸੋ ਜੇਕਰ ਇਹਨਾਂ ਬਿਮਾਰੀਆਂ ਦੇ ਖਾਤਰ ਤੁਸੀਂ ਪਹਿਲਾਂ ਕਰੂੰਬਲਾਂ ਤੋੜ ਕੇ ਇਹ ਚੈੱਕ ਕਰ ਲਵੋ ਤਾਂ ਫਿਰ ਤੁਸੀਂ ਉਹ ਸਾਰਾ ਖਰਚਾ ਬਚਾ ਸਕਦੇ ਹੋ। ਦੂਸਰੀ ਗੱਲ ਅਰਸ਼ਦੀਪ ਹੁਣਾਂ ਨੇ ਮੈਂਸ਼ਨ ਕੀਤੀ ਹਰਬੀਸਾਈਡ ਦੀ, ਵੀਡ ਕੰਟਰੋਲ ਦੀ। ਵੀਡ ਕੰਟਰੋਲ ਸਾਡੇ ਆਰਚਡ ਸਿਸਟਮ ਦਾ ਬਹੁਤ ਇੰਪੋਰਟੈਂਟ ਪਾਰਟ ਹੈ, ਖਾਸ ਤੌਰ 'ਤੇ ਬਦਾਮਾਂ ਦੇ ਵਿੱਚ, ਕਿਉਂਕਿ ਅਸੀਂ ਗਰਾਊਂਡ ਮਿਡਲਸ ਪ੍ਰੈਪ ਕਰਨੇ ਹੁੰਦੇ ਆ, ਬਦਾਮ ਜ਼ਮੀਨ 'ਤੇ ਝਾੜਦੇ ਆ। ਇਸ ਕਰਕੇ ਸਾਨੂੰ ਪ੍ਰੀ ਐਮਰਜੈਂਟ ਤੇ ਪੋਸਟ ਐਮਰਜੈਂਟ ਦੋਵੇਂ ਤਰ੍ਹਾਂ ਦੇ ਵੀਡ ਕੰਟਰੋਲ ਦੀ ਬੇਹੱਦ ਲੋੜ ਰਹਿੰਦੀ ਹੈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਹੁਣ ਮੀਂਹ ਪੈ ਰਿਹਾ। ਮੀਂਹ ਪੈਣ ਤੋਂ ਪਹਿਲਾਂ ਆਪਾਂ ਨੂੰ ਇਹ ਜ਼ਰੂਰਤ ਹੁੰਦੀ ਹੈ ਕਿ ਪ੍ਰੀ ਐਮਰਜੈਂਟ ਅਸੀਂ ਅਪਲਾਈ ਕਰੀਏ, ਕਿਉਂਕਿ ਪ੍ਰੀ ਐਮਰਜੈਂਟ ਨੂੰ ਮੀਂਹ ਦੀ ਉਡੀਕ ਕਰਨੀ ਹੁੰਦੀ ਹੈ, ਉਹ ਮੀਂਹ ਦੇ ਪਾਣੀ ਦੇ ਨਾਲ ਉਹਨੇ ਐਕਟੀਵੇਟ ਹੋਣਾ ਹੁੰਦਾ। ਉਹਦੇ ਵਿੱਚ ਇਹ ਹੈ ਕਿ ਅਸੀਂ ਉਹਨਾਂ ਦੀ ਸਿਲੈਕਸ਼ਨ, ਅਗੇਨ ਮੋਨੀਟਰਿੰਗ ਵੀਡਸ ਦੇ ਹਿਸਾਬ ਨਾਲ ਵੀ ਕਿਹੜੇ ਵੀਡ ਹੈਗੇ ਆ। ਹੁਣ ਜ਼ਰੂਰੀ ਨਹੀਂ ਕਿ ਜਿਹੜੇ ਤੁਹਾਡੇ PCA ਨੇ ਤੁਹਾਨੂੰ 3 ਜਾਂ 4 ਪ੍ਰੀ ਐਮਰਜੈਂਟ ਹਰਬੀਸਾਈਡ ਲਿਖਤੀਆਂ ਤੇ ਤੁਸੀਂ ਸਾਰੀਆਂ ਦੀਆਂ ਸਾਰੀਆਂ ਹੀ ਕਰਨੀਆਂ। ਅੱਜ ਹੀ ਮੈਂ ਇੱਕ ਬੰਦੇ ਨਾਲ ਬੈਠਾ ਸੀਗਾ, ਇੱਕ ਬੜੀ ਤਕੜੀ ਕੰਪਨੀ ਦਾ ਉਹ ਰਿਸਰਚ ਡਾਇਰੈਕਟਰ ਹੈ, ਤੇ ਉਹਦੇ ਨਾਲ ਮੈਂ ਬੈਠਾ ਸੀਗਾ ਤੇ ਉਹ ਮੈਨੂੰ ਕਹਿੰਦਾ ਕਿ ਮੇਰੀ ਇੱਕ ਜੌਬ ਦੀ ਡਿਊਟੀ ਇਹ ਹੈ ਕਿ ਜਿੰਨੇ ਸਾਡੇ ਫਾਰਮ ਮੈਨੇਜਰ ਨੇ ਹਜ਼ਾਰਾਂ ਏਕੜ ਦੇ, ਕੋਈ 5000 ਏਕੜ ਦਾ ਇੱਧਰ ਫਾਰਮ ਮੈਨੇਜਰ ਹੈ, ਕੋਈ 4000 ਦਾ ਉੱਧਰ ਹੈ, ਜਿੰਨੀਆਂ ਰეკਮੈਂਡੇਸ਼ਨਾਂ ਆਉਂਦੀਆਂ, ਕਹਿੰਦਾ ਮੇਰੀ ਇੱਕ ਡਿਊਟੀ ਇਹ ਹੈ ਵੀ ਹਰੇਕ ਰეკਮੈਂਡੇਸ਼ਨਾਂ ਦੇ ਵਿੱਚੋਂ ਕਟੌਤੀ ਕਰਨੀ ਹੈ। ਠੀਕ ਹੈ, ਵੀ ਕਾਂਟ ਛਾਂਟ ਕਿੱਦਾਂ ਕਰਨੀ ਹੈ। ਉਹ ਕਹਿੰਦਾ ਵੀ ਕਈ ਵਾਰੀ ਉਂਝ ਹੀ ਮਤਲਬ ਇੰਡਸਟਰੀ ਦੇ ਵਿੱਚ ਇਹ ਹੁੰਦਾ ਕਿ ਆਹ ਚੀਜ਼ ਰਿਕਮੈਂਡ ਕਰਤੀ, ਉਹ ਚੀਜ਼ ਰਿਕਮੈਂਡ ਕਰਤੀ। ਕਹਿੰਦਾ ਮੈਂ ਬੈਠ ਕੇ ਹਿਸਾਬ ਕਿਤਾਬ ਲਾਉਣਾ, ਕੁਐਸਚਨ ਕਰਦਾ ਵੀ ਇਹਦੀ ਕਿਉਂ ਲੋੜ ਹੈ। ਵੀਡ ਦੇ ਵਿੱਚ ਵੀ ਐ ਵੀ ਆਹ ਨਦੀਨ ਹੈਗੇ ਆ ਇੱਦਾਂ ਦੇ ਪੜਚੋਲ ਜਿਹੜੇ, ਹਾਂ ਜੇ ਗ੍ਰਾਸਸ ਹੈਗੇ ਆ ਤਾਂ ਹੀ ਉੱਦਾਂ ਦੀ ਪਾਓ, ਜੇ ਬ੍ਰੌਡਲੀਫ ਹੈਗੇ ਆ ਤਾਂ ਉਹ ਉੱਦਾਂ ਦੀਆਂ ਪਾਓ। ਉਹ ਹਰੇਕ ਦੇ ਲਈ ਵੱਖਰੀਆਂ ਉਹ ਨੇ। ਸੋ ਉਹ ਤੁਸੀਂ ਹਮੇਸ਼ਾ ਉੱਤੇ ਕਟੌਤੀ ਲਾ ਸਕਦੇ ਹੋ, ਉਹਨੂੰ ਵੇਖ ਪਰਖ ਕੇ ਜਿਹੜੀ ਲੋੜ ਹੈ ਬਿਲਕੁਲ ਉਹੀ ਕਰੋ। ਸੋ ਉਹਦੇ ਵਿੱਚ ਕਟੌਤੀ ਲਾ ਸਕਦੇ। ਹਾਂ ਬਿਲਕੁਲ ਵੀ ਤੁਸੀਂ ਜੇ ਤੁਸੀਂ ਨਹੀਂ ਕਰਦੇ ਪ੍ਰੀ ਐਮਰਜੈਂਟ ਵੀਡ ਕੰਟਰੋਲ ਤਾਂ ਫਿਰ ਤੁਸੀਂ ਪੋਸਟ ਐਮਰਜੈਂਟ ਦੇ ਨਾਲ ਸਟਰਗਲ ਕਰਦੇ ਰਹੋਗੇ ਜੀ, ਤਾਂ ਫਿਰ ਤੁਹਾਡੇ ਗਰਾਊਂਡ ਪ੍ਰੈਪ, ਮਿਡਲਸ ਪ੍ਰੈਪ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋਣੇ। ਦੂਸਰੀ ਗੱਲ ਜਿਹੜੀ ਅਗਲੀ ਗੱਲ ਅਰਸ਼ਦੀਪ ਹੋਣਾ ਨੇ ਕੀਤੀ, ਜਿਵੇਂ ਫਰਟੀਲਾਈਜ਼ਰ ਦੀਆਂ ਕੀਮਤਾਂ ਦੀ, ਉਹਦੇ ਵਿੱਚ ਇਹ ਹੈ ਕਿ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕੰਪੋਸਟ ਦੀ। ਹੁਣ ਕੰਪੋਸਟ ਦੇ ਵਿੱਚ ਮੇਰਾ ਇੱਕ ਮਿੱਤਰ ਹੈ, ਫਾਰਮ ਮੈਨੇਜਰ ਆ, ਉਹ ਮੈਂ ਤੇ ਅਸੀਂ ਉਹ ਸਲਾਹ ਕਰ ਰਹੇ ਸੀਗੇ ਕੰਪੋਸਟ ਪਾਉਣ ਬਾਰੇ। ਹੁਣ ਬੂਟਿਆਂ ਦੀ ਜਿਹੜੀਆਂ ਕਤਾਰਾਂ ਨੇ ਜਿੱਥੇ ਬੈਡਸ ਹੈਗੇ ਆ, ਉਹਨਾਂ ਦੇ ਉੱਤੇ ਜੇਕਰ ਕੰਪੋਸਟ ਪਾ ਲਈ ਜਾਵੇ ਤਾਂ ਕੰਪੋਸਟ ਦੇ ਨਾਲ ਇੱਕ ਤਰੀਕੇ ਨਾਲ ਮਲਚ ਬਣ ਜਾਂਦੀ ਆ। ਉਹਦੀ ਇੱਕ ਕੰਪੋਸਟ ਦੀ ਪਰਤ ਉੱਤੇ ਆ ਜਾਂਦੀ ਹੈ ਵੱਟਾਂ ਦੇ ਉੱਤੇ ਜੀ, ਜਿਹਦੇ ਕਰਕੇ ਨਦੀਨਾਂ ਦਾ ਰੋਕਥਾਮ ਉਹਨਾਂ ਦੀ ਹੋ ਜਾਂਦੀ ਹੈ। ਨਦੀਨ ਉਹਨਾਂ ਸਿਰ ਨਹੀਂ ਚੁੱਕਦੇ ਕਿਉਂਕਿ ਉੱਤੇ ਇੱਕ ਪਰਤ ਬਣ ਗਈ। ਸੋ ਉਹ ਕੰਪੋਸਟ ਹੈ ਜਿਹੜੀ ਹੌਲੀ ਹੌਲੀ ਕਰਕੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਇਹ ਰਿਲੀਜ਼ ਕਰਦੀ ਰਹਿੰਦੀ ਹੈ ਜੀ। ਸੋ ਉਹਦੇ ਨਾਲ ਦੂਰਾ ਫਾਇਦਾ ਹੋ ਗਿਆ, ਇੱਕ ਤਾਂ ਤੁਹਾਨੂੰ ਨਾਈਟ੍ਰੋਜਨ ਜਾਂ ਪੋਟਾਸ਼ੀਅਮ ਜਾਂ ਫਾਸਫੋਰਸ ਉਹ ਮਿਲ ਗਈਆਂ, ਤੇ ਦੂਸਰਾ ਇਹ ਹੈ ਕਿ ਤੁਹਾਡੇ ਨਦੀਨਾਂ ਦੀ ਰੋਕਥਾਮ ਹੋ ਗਈ। ਤੁਹਾਨੂੰ ਨਦੀਨਾਂ ਦੇ ਉੱਤੇ ਉਹਨਾਂ ਜ਼ਿਆਦਾ ਜ਼ੋਰ ਦੇਣ ਦੀ ਨਹੀਂ ਲੋੜ ਜੀ। ਪਰ ਖਾਸ ਤੌਰ ਉੱਤੇ ਜੇ ਬਦਾਮਾਂ ਦੇ ਵਿੱਚ ਦੇਖੀਏ ਤਾਂ ਫਿਰ ਅਗੇਨ ਕੰਪੋਸਟ ਹੈ ਜਿਹੜੀ, ਉਹਦਾ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਪ੍ਰੋਪਰ ਗਲੀ ਸੜੀ ਹੋਈ ਕੰਪੋਸਟ ਹੋਵੇ, ਕਿਉਂਕਿ ਜਦੋਂ ਆਪਾਂ ਹੇਠੋਂ ਤਿਆਰ ਕਰਨੀ ਹੈ ਜ਼ਮੀਨ, ਬਦਾਮ ਹੇਠਾਂ ਝਾੜਨੇ ਆ, ਤਾਂ ਫੂਡ ਸੇਫਟੀ ਦਾ ਕੋਈ ਇਸ਼ੂ ਨਾ ਰਹੇ। ਬਦਾਮਾਂ ਦੀ ਇੰਡਸਟਰੀ ਇਸ ਪੱਖੋਂ ਬਹੁਤ ਸਟ੍ਰਿਕਟ ਹੈ ਜੀ ਕਿ ਕਿਸ ਤਰ੍ਹਾਂ ਦੀ ਕੰਪੋਸਟ ਅਸੀਂ ਪਾ ਰਹੇ। ਪਰ ਸੰਤਰਿਆਂ ਦੇ ਬੂਟਿਆਂ ਦੇ ਵਿੱਚ, ਪਿਸਤਿਆਂ ਦੇ ਬੂਟਿਆਂ ਦੇ ਵਿੱਚ ਇਹ ਚੀਜ਼ ਮੇਰੇ ਖਿਆਲ ਨਾਲ ਕੀਤੀ ਜਾ ਸਕਦੀ ਹੈ।
ਉਹ ਡਿਪੈਂਡ ਕਰਦਾ ਹੈ ਵੀ ਕਈ ਯੂਨੀਵਰਸਿਟੀ ਦੀਆਂ ਸਟੱਡੀਜ਼ ਇਹ ਕਹਿੰਦੀਆਂ ਨੇ ਕਿ ਜੀ। ਕੰਪੋਸਟ ਹੈ ਜਿਹੜੀ ਉਹ ਇੰਨੀ ਜ਼ਿਆਦਾ ਫਾਇਦਾ ਨਹੀਂ ਦਿੰਦੀ ਛੇਤੀ ਕੀਤਿਆਂ। ਪਰ ਸਾਲੋਂ ਸਾਲ ਜੇ ਤੁਸੀਂ ਕੰਪੋਸਟ ਅਪਲਾਈ ਕਰਦੇ ਰਹੋ ਤਾਂ ਉਹ ਮਿੱਟੀ ਦੀ ਸਿਹਤ ਵੀ ਸੁਧਾਰਦੀ ਹੈ ਹਾਂ ਤੇ ਫਿਰ ਤੁਹਾਡਾ ਇਵੈਂਚੁਅਲੀ ਤੁਹਾਡੇ ਫਰਟੀਲਾਈਜ਼ਰ ਦੇ ਉੱਤੇ, ਜਿਵੇਂ ਆਪਾਂ ਕਾਸਟ ਦੀ ਗੱਲ ਕੀਤੀ ਕਿ ਮਹਿੰਗੀਆਂ ਹੁੰਦੀਆਂ ਜਾ ਰਹੀਆਂ, ਜੀ ਉਹ ਫਰਟੀਲਾਈਜ਼ਰ ਉੱਤੇ ਲਾਗਤ ਵੀ ਥੋੜੀ ਘਟਦੀ ਹੈ। ਜੀ 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 ਅਰਸ਼ਦੀਪ ਜੀ। ਜੀ ਧੰਨਵਾਦ ਜੀ, ਮੇਰੇ ਇਹ ਦੋ ਕੁਐਸਚਨ ਸੀਗੇ, ਮੈਂ ਪੁੱਛਣਾ ਚਾਹੁੰਦਾ ਸੀ। ਜੀ ਮਿਹਰਬਾਨੀ ਅਰਸ਼ਦੀਪ। ਧੰਨਵਾਦ ਅਰਸ਼ਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਜੁਆਇਨ ਕਰਨ ਦਾ, ਤੇ ਉਮੀਦ ਹੈ ਕਿ ਇਹ ਜਿਹੜੇ ਸਵਾਲ ਨੇ ਹੋਰ ਨਾ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਦੇ ਵੀ ਜ਼ਰੂਰ ਹੋਣਗੇ, ਉਹਨਾਂ ਦੇ ਮਨਾਂ ਦੇ ਵਿੱਚ ਵੀ ਜ਼ਰੂਰ ਹੋਣਗੇ। ਸੋ ਇਹਨਾਂ ਦੇ ਨਾਲ ਨਾਲ ਕਈ ਹੋਰ ਸਵਾਲ ਜਿਹੜੇ ਨੇ ਐਡਰੈਸ ਹੋ ਗਏ ਨੇ। ਡਾਕਟਰ ਸਾਹਿਬ, ਆਪਾਂ ਸੰਤਰੇ ਦੇ ਬੀਜ ਦੇ ਬਾਰੇ ਗੱਲਬਾਤ ਕਰਾਂਗੇ, ਗਰੋ ਨਹੀਂ ਹੋ ਰਿਹਾ, ਪਰ ਰੁਕਾਂਗੇ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ। ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਇਸ ਤਰ੍ਹਾਂ ਜੁੜੇ ਰਹੋ। ਆਪਣੇ ਕਈ ਹੋਰ ਸਵਾਲ ਨੇ ਜਿਨ੍ਹਾਂ ਦੇ ਨਾਲ ਆਪਾਂ ਡਾਕਟਰ ਸਾਹਿਬ ਨੂੰ ਚਰਚਾ ਕਰਾਂਗੇ, ਉਹਨਾਂ ਸਵਾਲਾਂ ਦੇ ਬਾਰੇ, ਉਹਨਾਂ ਵਿਸ਼ਿਆਂ ਦੇ ਬਾਰੇ। ਸਟੂਡੀਓ ਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਤੇ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਡਾਕਟਰ ਸਾਹਿਬ ਤੋਂ ਪੁੱਛ ਸਕਦੇ ਹੋ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਆਪਣੇ ਨਾਲ ਜੁੜੇ ਹੋਏ ਨੇ ਡਾਕਟਰ ਗੁਰਦੀਪਾਲ ਸਿੰਘ ਬਰਾੜ। ਡਾਕਟਰ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇੱਕ ਸਵਾਲ ਆਇਆ ਕਿ ਸੰਤਰੇ ਦਾ ਬੂਟਾ ਕੋਈ ਹੈ ਇੰਡੀਆ ਵਾਲਾ, ਉਹ ਇੱਥੇ ਗਰੋ ਨਹੀਂ ਹੋ ਰਿਹਾ ਜੀ। ਅੱਛਾ, ਹਾਂਜੀ ਠੀਕ ਹੈ। ਹਾਂਜੀ ਅੱਛਾ, ਆਪਾਂ ਪਹਿਲਾਂ ਤਾਂ ਤੁਸੀਂ ਦੱਸ ਰਹੇ ਸੀਗੇ ਕਿ ਇੰਡੀਆ ਤੋਂ ਕੋਈ ਬੰਦਾ ਲੈ ਕੇ ਆਇਆ, ਹਾਂਜੀ ਹਾਂਜੀ ਤੇ ਉਹ ਕੁਛ ਕੁ ਚੀਜ਼ਾਂ ਘਰਾਂ ਦੇ ਵਿੱਚ ਮੈਂ ਬੂਟੇ ਨੂੰ, ਖਾਸ ਤੌਰ 'ਤੇ ਸੰਤਰਿਆਂ ਦੇ ਬੂਟਿਆਂ ਨੂੰ ਆਪਾਂ ਅਕਸਰ ਦੇਖਦੇ ਹਾਂ। ਮੇਰੇ ਵੀ ਕਈ ਦੋਸਤਾਂ ਮਿੱਤਰਾਂ ਦੇ ਘਰਾਂ ਦੇ ਵਿੱਚ ਬੂਟੇ ਲੱਗੇ ਨੇ ਸੰਤਰਿਆਂ ਦੇ, ਅਤੇ ਉਹਦੇ ਵਿੱਚ ਕਈਆਂ ਦੇ ਬੂਟਿਆਂ ਨੂੰ ਪ੍ਰੋਬਲਮ ਹੁੰਦੀ ਹੈ। ਆਪਾਂ ਉਹਦੇ ਬਾਰੇ ਵੀ ਡਿਸਕਸ ਕਰਦੇ ਹਾਂ ਵੀ ਉਹ ਕੀ ਕਾਰਨ ਹੋ ਸਕਦੇ ਆ। ਹਾਂਜੀ ਪਰ ਉਸ ਤੋਂ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਕਿ ਜਦੋਂ ਆਪਾਂ ਬੂਟੇ ਕੋਈ ਲੈ ਕੇ ਆਉਂਦੇ ਹਾਂ ਨਾ, ਤਾਂ ਉਹਦਾ ਮੇਰੇ ਖਿਆਲ ਦੇ ਨਾਲ ਅਸੀਂ ਇਹ ਰਿਕਮੈਂਡ ਕਰਾਂਗੇ ਕਿ ਉਹ ਸਰਟੀਫਾਈਡ ਸੋਰਸ ਤੋਂ ਲਿਆਂਦੇ ਜਾਣ, ਇੱਥੋਂ ਅਮਰੀਕਾ ਤੋਂ ਲਿਆਂਦੇ ਜਾਣ। ਜੀ ਜੀ ਜੇਕਰ ਤੁਹਾਡੇ ਕੋਲੇ ਪੇਪਰ ਵਰਕ ਨਹੀਂ ਹੈਗਾ ਤਾਂ ਤੁਸੀਂ ਬਾਹਰੋਂ ਬੂਟੇ ਇੱਦਾਂ ਲਿਆਉਣ ਤੋਂ ਗੁਰੇਜ਼ ਕਰੋ। ਜੀ ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਉਹ ਜਿਹੜੇ ਬੂਟੇ ਸਰਟੀਫਾਈਡ ਨਹੀਂ ਹੁੰਦੇ ਜਾਂ ਆਪਾਂ ਬਿਨਾਂ ਪੇਪਰ ਵਰਕ ਤੋਂ ਲੈ ਕੇ ਆਉਂਦੇ ਆ, ਇੱਕ ਤਾਂ ਸਾਨੂੰ ਇਸ ਗੱਲ ਦਾ ਖਤਰਾ ਹੈ ਕਿ ਜੇਕਰ ਫੜੇ ਗਏ ਤਾਂ ਉਹਦਾ ਜੁਰਮਾਨਾ ਵੀ ਹੋ ਸਕਦਾ ਹੈ, ਹੋਰ ਵੀ ਸਜ਼ਾ ਹੋ ਸਕਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਜੇਕਰ ਨਹੀਂ ਵੀ ਤਾਂ ਉਹਨਾਂ ਬੂਟਿਆਂ ਦੇ ਨਾਲ ਕੋਈ ਵੀ ਇਦਾਂ ਦੀ ਬਿਮਾਰੀ ਦੇ ਸਪੋਰ, ਕੀਟਾਣੂ ਆ ਸਕਦੇ ਆ, ਜਾਂ ਮਹੀਨ ਆਂਡੇ ਕਿਸੇ ਵੀ ਕੀੜੇ ਮਕੌੜੇ ਦੇ, ਜਿਹੜਾ ਕੀੜਾ ਸਾਡੇ ਇੱਥੇ ਐਸਟੈਬਲਿਸ਼ ਨਹੀਂ ਹੋਇਆ। ਅਕਸਰ ਇਹ ਹੁੰਦਾ ਕਿ ਇਦਾਂ ਦੇ ਕੋਈ ਆਂਡੇ ਮਹੀਨ ਬਹੁਤ ਹੀ ਬਰੀਕ, ਜਿਹੜੇ ਆਪਾਂ ਨੂੰ ਆਮ ਦਿਖਦੇ ਨਹੀਂ, ਉਹ ਆ ਜਾਂਦੇ ਆ, ਤੇ ਫਿਰ ਉਹ ਕੀੜਾ ਮਕੌੜਾ ਇੱਥੇ ਐਸਟੈਬਲਿਸ਼ ਹੋ ਜਾਂਦਾ, ਸਾਡੀਆਂ ਫਸਲਾਂ ਨੂੰ ਤਬਾਹ ਕਰਦਾ। ਇਵੇਂ ਕਿਸੇ ਨਦੀਨ ਦੇ ਬੀਜ ਉਹਦੇ ਵਿੱਚ ਕਿਸੇ ਤਰੀਕੇ ਨਾਲ ਲੁਕੇ ਹੋਏ ਹੋ ਸਕਦੇ ਆ। ਸੋ ਇਹ ਇਤਿਹਾਸਕ ਬਹੁਤ ਐਗਜ਼ਾਮਪਲਾਂ ਨੇ, ਜਿਵੇਂ ਟੰਬਲਵੀਡ ਆ ਇੱਥੇ, ਉਹ ਜਿਹੜਾ ਗੋਲ ਜਿਹਾ ਹੁੰਦਾ, ਉਹ ਘੁੱਕਦਾ ਹੁੰਦਾ ਸੜਕਾਂ ਦੇ ਉੱਤੇ ਹਨੇਰੀ ਦੇ ਨਾਲ ਨਾ, ਝਾੜੀ ਜੀ ਸੁੱਕੀ ਦੇਖੀ ਹੋਣੀ ਆ ਤੁਸੀਂ ਅਕਸਰ। ਉਹ ਅਮਰੀਕਾ ਦੇ ਪੱਛਮ ਦੇ ਵਿੱਚ ਹੁਣ ਐਡੀ ਤਕੜੀ ਸਮੱਸਿਆ ਹੈਗੀ ਆ, ਉਹ ਹਰ ਥਾਂ ਤੇ ਮਿਲਦਾ ਜੀ। ਉਹ ਤਕਰੀਬਨ 1860ਵਿਆਂ ਦੇ ਵਿੱਚ, 150 ਸਾਲ ਪਹਿਲਾਂ ਰਸ਼ੀਆ ਤੋਂ ਕਿਸੇ ਨੇ ਸੀਡ ਮੰਗਵਾਇਆ ਸੀ। ਅੱਛਾ, ਉਹਦੇ ਵਿੱਚ ਸਾਊਥ ਡਕੋਟਾ ਦੇ ਵਿੱਚ, ਠੀਕ ਹੈ। ਤੇ ਉਹ ਇੱਕ ਪੈਕੇਟ ਦੇ ਵਿੱਚ ਉਹ USDA ਦੀ ਇੰਸਪੈਕਸ਼ਨ ਤੋਂ ਕਿਤੋਂ ਅੱਖੋਂ ਪਰੋਖੇ ਹੋ ਕੇ ਲੰਘਿਆ ਆ। ਹਾਲਾਂਕਿ ਉਹਨਾਂ ਦਿਨਾਂ 'ਚ ਕਰਦੇ ਸੀ USDA ਇੰਸਪੈਕਸ਼ਨ, ਪਰ ਉਹ ਲੰਘਿਆ ਆ। ਤੇ ਉਹ ਸਾਊਥ ਡਕੋਟਾ ਦੇ ਸਬਜ਼ੀਆਂ ਦੇ ਫਾਰਮਰ ਨੇ ਆਪਦੀਆਂ ਸਬਜ਼ੀਆਂ ਬੀਜੀਆਂ ਸੀ ਜੀ। ਉੱਥੋਂ ਬੀਜ ਸ਼ੁਰੂ ਹੋਇਆ, ਤੇ ਆਉਂਦੇ 100 ਸਾਲਾਂ ਦੇ ਵਿੱਚ ਉਹਨੇ ਸਾਰਾ ਪੱਛਮੀ ਅਮਰੀਕਾ ਉਹ ਦੱਬ ਲਿਆ। ਹੁਣ ਜਿੱਥੇ ਵੀ ਕਿਤੇ ਖਾਲੀ ਥਾਂ ਤੁਸੀਂ ਦੇਖੋ, ਕੈਲੀਫੋਰਨੀਆ, ਐਰੀਜ਼ੋਨਾ ਦੇ ਵਿੱਚ ਟੰਬਲਵੀਡ ਦਿਖਦਾ। ਉਹ ਸ਼ਾਇਦ ਉਹੀ ਜਿਹੜਾ ਜਿਹਨੂੰ ਆਪਾਂ ਕਹਿੰਦੇ ਬੁੱਢੀ ਮਾਈ ਉੱਡੀ ਫਿਰਦੀ ਹੈ, ਸ਼ਾਇਦ ਉਹ ਵਾਲਾ। ਉਹ ਤਾਂ ਜਿਹੜੀ ਉਹ ਤਾਂ ਕੱਕੜੀ ਦੇ ਫੰਬੇ ਹੁੰਦੇ ਨੇ ਨਾ ਛੋਟੇ, ਉਹ ਤਾਂ ਉਹਦਾ ਹੀ ਇੱਕ ਵੱਡਾ ਰੂਪ ਹੁੰਦਾ ਹੈ। ਬੋਲੋ ਐਡੇ ਵੱਡੇ ਗੁੱਛੇ ਜਿਹੇ ਹੁੰਦੇ ਆ ਉਹ। ਠੀਕ ਹੈ। ਇੰਟਰਸਟੇਟ 5 ਤੇ ਤੁਸੀਂ ਜਾਓਗੇ ਨਾ ਜਦੋਂ, ਤੇ ਉਹਦੀ ਇਹ ਹੈ ਕਿ ਕੁਦਰਤ ਨੇ ਇਦਾਂ ਦਾ ਬਣਾਇਆ ਕਿ ਉਹਦੀਆਂ ਜੜ੍ਹਾਂ ਬਹੁਤ ਹੀ ਛੋਟੀਆਂ ਹੁੰਦੀਆਂ ਨੇ, ਐਵੇਂ 2-4 ਇੰਚ ਹੀ ਹੁੰਦੀਆਂ ਨੇ ਜੜ੍ਹਾਂ। ਠੀਕ ਹੈ। ਤੇ ਜਦੋਂ ਹੀ ਉਹ ਪੱਕਦਾ, ਉਹਦੇ ਵਿੱਚ ਲੱਖਾਂ ਸੀਡ ਹੁੰਦੇ ਆ, ਤੇ ਮਾੜੀ ਜੀ ਹਵਾ ਦੇ ਨਾਲ ਉਹ ਟੁੱਟ ਜਾਂਦਾ ਹੇਠੋਂ, ਤੇ ਫਿਰ ਉਹ ਏਦਾਂ ਜਿਵੇਂ ਗੋਲਾ ਜਿਹਾ ਬਣਿਆ ਹੁੰਦਾ ਵੱਡਾ ਸਾਰਾ, ਉਹ ਏਦਾਂ ਹਵਾ ਦੇ ਨਾਲ ਉਹ ਤੁਰਦਾ ਰਹਿੰਦਾ। ਸੋ ਉਹ ਇੱਕ ਉਦਾਹਰਨ ਹੈ ਕਿ ਕੋਈ ਵੀ ਇੱਕ ਏਦਾਂ ਦੀ ਗਲਤੀ ਉਹ ਸਾਰੀ ਜਿਹੜੀ ਮੁਲਕ ਦੇ ਅਰਥਚਾਰੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਚਲੋ ਆਪਾਂ ਦੂਜੇ ਪਾਸੇ ਆਉਂਦੇ ਹਾਂ, ਜਿਹੜੀ ਬੂਟੇ ਦੇ ਵਿੱਚ ਖਾਸ ਤੌਰ 'ਤੇ ਮੈਂ ਦੇਖਿਆ ਕਿ ਸਿਟਰਸ ਦੇ ਜਿਹੜੇ ਛੋਟੇ ਬੂਟੇ ਆ, ਉਹਨਾਂ ਦੀ ਮਿੱਟੀ ਬਹੁਤ ਕੰਪੈਕਟ ਹੁੰਦੀ ਹੈ। ਆਪਾਂ ਅਕਸਰ ਸਿੱਧੀ ਮਿੱਟੀ ਦੇ ਵਿੱਚ ਲਾ ਦਿੰਦੇ ਹਾਂ ਗਮਲਿਆਂ ਦੇ ਵਿੱਚ, ਜਾਂ ਜਿਹੜੀ ਘਰਾਂ ਦੀ ਮਿੱਟੀ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਇਹਦਾ ਪਕਿਆਈ ਹੋਈ ਹੁੰਦੀ ਹੈ ਜਦੋਂ ਕੰਸਟਰਕਸ਼ਨ ਕਰਦੇ ਆ ਤਾਂ। ਸੋ ਇੱਕ ਤਾਂ ਇਹ ਹੈ ਕਿ ਉਹ ਮਿੱਟੀ ਫਲਫੀ ਹੋਵੇ, ਉਹਨੂੰ ਪੂਰੀ ਦੀ ਪੂਰੀ ਮੁਕੰਮਲ ਮਿੱਟੀ ਦੇ ਵਿੱਚ ਨਹੀਂ ਉਗਾਉਣ ਦੀ ਲੋੜ। ਉਹ ਜਿਹੜੀ ਆਪਾਂ ਨੂੰ ਹੋਮ ਡਿਪੋ ਤੋਂ ਮੀਡੀਅਮ ਮਿਲਦਾ ਹੈਗਾ, ਥੋੜੀ ਜਿਹੀ ਕੰਪੋਸਟ ਪਾ ਲਈ ਜਾਵੇ, ਥੋੜਾ ਜਿਹਾ ਮਿੱਟੀ ਫ੍ਰੀ ਮੀਡੀਅਮ ਜਿਹੜਾ ਹੁੰਦਾ ਸੋਇਲੈਸ ਮੀਡੀਅਮ, ਉਹ ਕਰ ਲਿਆ ਜਾਵੇ, ਤਾਂ ਉਹਦੇ ਨਾਲ ਇਹ ਜ਼ਰੂਰੀ ਹੈ ਕਿ ਮਿੱਟੀ ਨੂੰ ਹਵਾ ਲੱਗੇ, ਉਹ ਫਲਫੀ ਜੀ ਹੋਵੇ, ਉਹ ਸਖਤ ਮਿੱਟੀ ਨਾ ਹੋਵੇ। ਪਹਿਲੀ ਤਾਂ ਗੱਲ ਇਹ ਹੈ। ਸੋ ਦੂਜੀ ਗੱਲ ਇਹ ਹੈ ਕਿ ਜਦੋਂ ਬੂਟਾ ਛੋਟਾ ਹੁੰਦਾ, ਉਹਨੂੰ ਆਪਾਂ ਕਈ ਵਾਰੀ ਜ਼ਿਆਦਾ ਪਾਣੀ ਪਾਉਂਦੇ ਰਹਿੰਦੇ ਜੀ। ਉਹ ਮਿੱਟੀ ਇੱਕ ਸਖਤ ਹੋਵੇ ਤੇ ਉੱਤੋਂ ਆਪਾਂ ਪਾਣੀ ਜ਼ਿਆਦਾ ਪਾਈਏ, ਆਪਾਂ ਨੂੰ ਇਹ ਹੁੰਦਾ ਕਿ ਬੂਟਾ ਮਰ ਨਾ ਜਾਵੇ, ਕਿਤੇ ਇਨਸਿਕਿਉਰਿਟੀ ਹੁੰਦੀ ਹੈ। ਸੋ ਉਹਨੂੰ ਇਹ ਦੇਖਿਆ ਜਾਵੇ ਕਿ ਉਹ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਪਾਣੀ ਤਾਂ ਨਹੀਂ ਜ਼ਿਆਦਾ। ਸੋ ਤੀਜੀ ਚੀਜ਼ ਜਿਹੜੀ ਹੈ, ਇਹਨਾਂ ਦਿਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਸੰਤਰਿਆਂ ਦੀ ਗੱਲ ਕੀਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸੰਤਰਿਆਂ ਦੀ ਵੈਸੇ ਬੱਸ ਹੋ ਜਾਂਦੀ ਹੈ। ਇਹਨਾਂ ਠੰਡ ਦੇ ਵਿੱਚ ਉਵੇਂ ਫੈਲਰਦੇ ਨਹੀਂ ਆ, ਉਵੇਂ ਵਧੀਆ ਤਰੀਕੇ ਨਾਲ ਨਹੀਂ। ਸੋ ਜੇਕਰ ਤੁਸੀਂ ਉਹ ਬੂਟਾ ਗਮਲੇ ਦੇ ਵਿੱਚ ਲਾਇਆ ਤਾਂ ਤੁਸੀਂ ਉਹਨੂੰ ਨਿੱਘੀ ਥਾਂ ਦੇ ਉੱਤੇ ਰੱਖੋ, ਕਿਚਨ ਦੇ ਵਿੱਚ ਰੱਖ ਲਓ, ਵਿੰਡੋ ਦੇ ਅੰਦਰ ਬਾਹਰ ਰੱਖ ਲਓ ਜੇ ਛੋਟਾ ਬੂਟਾ ਤਾਂ ਕਿ ਉਹਨੂੰ ਥੋੜੀ ਜਿਹੀ ਗਰਮੈਸ਼ ਰਵੇ ਤੇ ਉਹਨੂੰ ਜਿਹੜਾ ਫੈਲਣ ਦਾ ਥੋੜਾ ਜਿਹਾ ਮਾਹੌਲ ਮਿਲੇ। ਸੋ ਬਾਕੀ ਜਦੋਂ ਅੱਗੇ ਸੀਜ਼ਨ ਆਊਗਾ, ਉਦੋਂ ਫਿਰ ਆਪਾਂ ਕਾਂਟ ਛਾਂਟ ਕਰਕੇ ਵੀ ਥੋੜਾ ਜਿਹਾ ਜਾਂ ਕੋਈ ਖਾਦ ਵਗੈਰਾ ਪਾ ਕੇ ਉਹਨੂੰ ਵਧਾ ਸਕਦੇ ਹਾਂ। ਨਹੀਂ, ਪਰ ਡਾਕਟਰ ਸਾਹਿਬ ਇਹ ਤਾਂ ਹੈ ਕਿ ਜਿਹੜੇ ਬੂਟੇ ਨੇ ਉਧਰਲੇ ਨੇ, ਜਿਹੜੇ ਉਹ ਉਧਰਲੇ ਮੌਸਮ ਦੇ ਹਿਸਾਬ ਦੇ ਨਾਲ ਬਣੇ ਹੋਏ ਨੇ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਸੁਭਾਅ
ਇੱਧਰ ਆ ਕੇ ਹੋਰ ਤਰ੍ਹਾਂ ਦਾ ਮੌਸਮ ਆ, ਹਾਂਜੀ, ਦੇਖੋ ਬੰਦਿਆਂ ਨੂੰ ਛੇਤੀ ਕਿਤੇ ਸੂਟ ਨਹੀਂ ਕਰਦਾ। ਬਿਲਕੁਲ, ਪਰ ਇਹ ਹੁੰਦਾ ਹੈ ਕਿ ਦੇਖੋ ਸੰਤਰੇ ਦੇ ਬੂਟੇ ਸਾਰੀ ਦੁਨੀਆ 'ਚ ਉਗਦੇ ਆ। ਠੀਕ ਹੈ। ਬਹੁਤ ਏਰੀਆ ਹੈਗਾ ਇੱਦਾਂ ਦਾ, ਹੂੰ, ਹੂੰ, 35-40 ਡਿਗਰੀ ਨਾਰਥ ਤੋਂ ਲੈ ਕੇ 35-40 ਡਿਗਰੀ ਸਾਊਥ ਤੱਕ, ਠੀਕ ਹੈ। ਜਿਹੜੀ ਇਕੁਏਟਰ ਦੇ। ਹੂੰ, ਹੂੰ, ਸੋ ਸੰਤਰਿਆਂ ਦੀ ਜਿਹੜੀ ਡਾਇਵਰਸਿਟੀ ਹੈ, ਜਿਨ੍ਹਾਂ ਮਿੱਟੀਆਂ ਦੇ ਵਿੱਚ, ਜਿਨ੍ਹਾਂ ਮੌਸਮਾਂ ਦੇ ਵਿੱਚ ਉਹ ਉੱਗ ਸਕਦੇ ਆ। ਹੂੰ, ਹੂੰ, ਪਰ ਤੁਹਾਡੀ ਗੱਲ ਇਹ ਠੀਕ ਹੈ ਕਿ ਜੇ ਇੱਕ ਬੂਟਾ ਉੱਥੇ ਐਕਲੀਮੇਟਾਈਜ਼ ਹੋਇਆ ਹੈਗਾ ਹੂੰ, ਹੂੰ, ਪੁਰਾਣੇ ਉਹਦੇ ਮੌਸਮ ਵਿੱਚ, ਤਾਂ ਉਹਨੂੰ ਥੋੜ੍ਹਾ ਜਿਹਾ ਟਾਈਮ ਇੱਥੇ ਜ਼ਰੂਰ ਲੱਗਦਾ ਹੈ ਇੱਦਾਂ ਹੂੰ, ਉੱਗਣ ਦੇ ਵਿੱਚ। ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਜਿੱਦਾਂ ਦੇ ਮਟੀਰੀਅਲ ਨੇ, ਰੂਟ ਸਟਾਕ ਹੈ, ਉਹ ਹਾਂਜੀ, ਇੱਥੇ ਅਡੈਪਟ ਕਰ ਜਾਂਦੇ ਆ। ਕਰ ਜਾਂਦਾ। ਹਾਂ, ਜੇਕਰ ਉਹਨੂੰ ਥੋੜ੍ਹਾ ਜਿਹਾ ਮਾਹੌਲ ਉੱਦਾਂ ਦਾ ਦਿੱਤਾ ਜਾਵੇ ਹੂੰ, ਤਾਂ ਉਹ ਬੂਟੇ ਵਧੀਆ ਤਰੀਕੇ ਨਾਲ ਉੱਗ ਸਕਦੇ ਆ। ਹਾਂ, ਇਹ ਜ਼ਰੂਰ ਹੈ ਕਿ ਉੱਥੇ ਹੋ ਸਕਦਾ ਉੱਥੇ ਰੂਟ ਸਟਾਕ ਇੱਦਾਂ ਦਾ ਨਾ ਹੋਵੇ। ਅੱਛਾ। ਸਾਡੇ ਇੱਥੇ ਰੂਟ ਸਟਾਕ ਨੇ ਜਿਹੜੇ, ਹੂੰ, ਉਹ ਇੱਦਾਂ ਦੇ ਨੇ ਜਿਹੜੇ ਥੋੜ੍ਹੀ ਜਿਹੀ ਜ਼ਿਆਦਾ ਫਰੋਸਟ ਨੂੰ ਜਾਂ ਥੋੜ੍ਹੀ ਜਿਹੀ ਜ਼ਿਆਦਾ ਠੰਡ ਨੂੰ ਝੱਲ ਲੈਂਦੇ ਆ। ਹੂੰ, ਹੂੰ, ਜਿਹੜੇ ਇੰਡੀਆ ਦੇ ਵਿੱਚ ਆਪਾਂ ਉਹ ਜਿਵੇਂ ਨਹੀਂ, ਹਾਂਜੀ। ਜੱਟੀ ਖੱਟੀ ਹੈ, ਕਰਨਾ ਖੱਟਾ ਹੈ, ਸਿਟਰਸ ਜੰਭੀਰੀ ਹੈ, ਹੂੰ, ਜਿਹੜੇ ਸਿਟਰਸ ਵਾਲੇ ਰੂਟ ਸਟਾਕ ਹੈ, ਹਾਂਜੀ, ਹਾਂਜੀ। ਉਹ ਫਰੋਸਟ ਨਹੀਂ ਝੱਲਦੇ ਜਾਂ ਹੂੰ। ਠੰਡ ਇੰਨੀ ਨਹੀਂ ਚੱਲਦੇ। ਹੂੰ। ਸੋ ਉਹ ਵੀ ਹੋ ਸਕਦਾ ਕਿ ਉਹ ਕਿਹੜੇ ਰੂਟ ਸਟਾਕ ਦੇ ਉੱਤੇ ਆ, ਉਹ ਵੀ ਅਸਰ ਠੰਡ ਦਾ ਹੋਵੇ। ਕਿਉਂਕਿ ਆਪਾਂ ਦੇਖਿਆ ਨਾ ਉੱਧਰ ਜਦੋਂ ਆਪਾਂ ਦੁਆਬੇ ਵਾਲੀ ਸਾਈਡ ਜਾਂ ਆਪਾਂ ਹਿਮਾਚਲ ਜਿੱਥੋਂ ਸ਼ੁਰੂ ਹੁੰਦਾ, ਹਾਂਜੀ, ਜਿਹੜੇ ਉੱਥੇ ਬਾਗ ਨੇ, ਭਾਵੇਂ ਉਹ ਅੰਬਾਂ ਦੇ ਨੇ, ਚਾਹੇ ਉਹ ਹੋਰ ਕਿਸੇ ਵੀ ਚੀਜ਼ ਦੇ ਬਾਗ ਨੇ, ਹੂੰ। ਜਿਨ੍ਹਾਂ ਨੂੰ ਟੈਂਪਰੇਚਰ, ਉਹ ਪੰਜਾਬ ਦੇ ਕਿਸੇ ਹੋਰ ਹਿੱਸੇ 'ਚ ਨਹੀਂ ਕਾਮਯਾਬ ਹੋਏ। ਹਾਂ। ਬੂਟੇ ਨਹੀਂ, ਇੱਥੋਂ ਤੱਕ ਕਿ ਹੁਣ ਤੁਸੀਂ ਦੇਖ ਲਓ ਕਿ ਉਹ ਜਿਹੜਾ ਪੈਂਡਾ ਤਕਰੀਬਨ 300 ਕਿਲੋਮੀਟਰ ਹੈ, ਜੇ ਆਪਾਂ ਜਿੱਥੇ ਅਸੀਂ ਰਹਿੰਦੇ ਹਾਂ। ਹੂੰ। ਸਾਡਾ ਜਿਹੜਾ ਇਲਾਕਾ ਉਹ ਵੈਸੇ ਹੀ ਡਰਾਈ ਜ਼ੋਨ ਆ, ਉੱਥੇ ਘੱਟ ਮੀਂਹ ਪੈਂਦਾ, ਆਮ ਹੂੰ। ਜਿੰਨਾ ਪੰਜਾਬ ਦੇ ਵਿੱਚ ਪੈਂਦਾ। ਹਾਂਜੀ, ਹਾਂਜੀ। ਬਹੁਤ ਕਿਸਾਨਾਂ ਨੇ ਐਕਸਪੈਰੀਮੈਂਟ ਕਰਕੇ ਦੇਖਿਆ, ਪਰ ਉਹ ਨਹੀਂ, ਇੱਥੋਂ ਤੱਕ ਕਿ ਸਟ੍ਰਾਬੇਰੀ ਜਿਹੜੀ ਹੈ, ਉਹ ਵੀ ਉਨਾ ਝਾੜ ਨਹੀਂ ਦੇ ਰਹੀ ਆਪਣੇ ਇਲਾਕੇ ਦੇ ਵਿੱਚ। ਮੁਕਤਸਰ ਦੀ ਗੱਲ ਕਰ ਲੈਂਦੇ ਹਾਂ, ਬਠਿੰਡਾ, ਫਰੀਦਕੋਟ, ਮਾਨਸਾ, ਹਾਂਜੀ। ਜਿੰਨਾ ਉਹ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਦਿੰਦੀ ਹੈ, ਬਿਲਕੁਲ, ਜਲੰਧਰ ਦੇ ਏਰੀਏ। ਬਿਲਕੁਲ ਜੀ, ਬਿਲਕੁਲ। ਹਾਂ। ਔਰ ਮੈਂ ਹੁਣ ਅੱਜ ਹੀ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਮੈਂ ਰਾਈਟ ਅਪ ਕਰ ਰਿਹਾ ਸੀਗਾ, ਹਾਂਜੀ, ਕਿਉਂਕਿ ਮੈਂ ਹਾਂਜੀ। ਹੁਣ ਪੰਜਾਬ ਜਾਣਾ ਤੇ ਉੱਥੇ ਜੀ, ਮੈਂ ਜੀ। ਬੋਲਣਾ ਇਹਨਾਂ ਚੀਜ਼ਾਂ ਦੇ ਬਾਰੇ। ਠੀਕ ਹੈ, ਠੀਕ ਹੈ। ਤੇ ਇਹ ਚੀਜ਼ ਬੇਹੱਦ ਜ਼ਰੂਰੀ ਹੈ ਕਿ ਬੂਟੇ ਹੁੰਦੇ ਆ, ਜਿਵੇਂ ਸਟ੍ਰਾਬੇਰੀ ਦੇ ਬੂਟੇ ਇਹੋ ਜਿਹੇ ਹੋਣਗੇ ਕਿਸਮਾਂ, ਹਾਂਜੀ, ਰੂਟ ਸਟਾਕ ਵੀ, ਦੂਸਰੇ ਵੀ, ਹਾਂਜੀ ਹੋਣਗੇ, ਹਾਂ। ਜਿਹੜੇ ਉਹ ਠੰਡ ਦੇ ਲਈ ਵੀ ਅਨੁਕੂਲ ਹੋਣ ਜਾਂ ਦੂਜੇ ਮੌਸਮ ਦੇ ਅਨੁਕੂਲ ਜਾਂ ਥੋੜੀ ਹੋਣ। ਖੁਸ਼ਕੀ ਝੱਲ ਇਸ ਸਕਦੇ। ਕਰਕੇ ਜਿਹੜਾ ਸਹੀ ਬੂਟੇ ਦੀ ਕਿਸਮ ਹੈ, ਹੂੰ, ਉਹਨੂੰ ਸਹੀ ਮਿੱਟੀ ਤੇ ਸਹੀ ਵਾਤਾਵਰਨ ਦੇ ਨਾਲ ਉਹਦਾ ਮਿਲਾਪ ਕਰਨਾ, ਉਹ ਬਹੁਤ ਜ਼ਰੂਰੀ ਹੈ। ਉਹ ਸਭ ਤੋਂ ਜੀ। ਪਹਿਲਾ ਸਟੈਪ ਹੀ ਉਹ ਹੈ ਜੀ, ਜੀ। ਕਿ ਜਿਹੜੇ ਵਾਤਾਵਰਨ ਦੇ ਵਿੱਚ, ਜਿਹੜੀ ਕਿਸਮ ਦੀ ਮਿੱਟੀ ਦੇ ਵਿੱਚ ਅਸੀਂ ਬੂਟਾ ਲਾਉਣਾ ਹੈ, ਹਾਂਜੀ। ਉਸੇ ਤਰ੍ਹਾਂ ਦੀ ਕਿਸਮ, ਉਸੇ ਤਰ੍ਹਾਂ ਦੀ ਅਨੁਕੂਲ ਕਿਸਮ ਜਾਂ ਉਸੇ ਤਰ੍ਹਾਂ ਦਾ ਅਨੁਕੂਲ ਰੂਟ ਸਟਾਕ ਉਹ ਚੂਜ਼ ਕੀਤਾ ਜਾਵੇ ਜੀ। ਤੇ ਉਸੇ ਤਰ੍ਹਾਂ ਦੇ ਨਾਲ ਫਿੱਟ ਕੀਤਾ ਜਾਵੇ। ਹੂੰ। ਸੋ ਇਸ ਕਰਕੇ ਜੇਕਰ ਆਪਾਂ ਰੈਂਡਮਲੀ ਇੱਕ ਬੂਟਾ ਕੋਈ ਚੁੱਕ ਲਿਆਏ ਆ, ਹਾਂਜੀ, ਹਾਂਜੀ। ਤਾਂ ਉਹਨੂੰ ਐਸਟੈਬਲਿਸ਼ ਹੋਣ ਦੇ ਵਿੱਚ ਥੋੜੀ ਬਹੁਤੀ ਪ੍ਰੋਬਲਮ ਇੱਥੇ ਜ਼ਰੂਰ ਹੋਊਗੀ। ਹੂੰ। ਸੋ ਉਹਨੂੰ ਢੁਕਵਾਂ ਮੌਸਮ ਥੋੜਾ ਜਿਹਾ, ਸਿਟਰਸ ਦੇ ਬੂਟੇ ਨੂੰ ਥੋੜੀ ਜੀ ਠੰਡ ਬਹੁਤੀ ਨਾ ਲੱਗਣ ਦੀ, ਫਰੋਸਟ ਨਾ, ਛੋਟੇ ਬੂਟੇ ਨੂੰ ਬਚਾਇਆ ਜਾਵੇ ਉਹ ਫਰੋਸਟ ਤੋਂ, ਤੇ ਹੌਲੀ ਹੌਲੀ ਕਰਕੇ ਜਦੋਂ ਮੌਸਮ ਖੁੱਲੂਗਾ ਤੇ ਜੇਕਰ ਮਿੱਟੀ 'ਚ ਲੱਗਿਆ ਤਾਂ ਉਹਨੂੰ ਗੋਡੀ ਪ੍ਰੋਪਰ ਕੀਤੀ ਜਾਵੇ, ਹਲਕੀ ਹਲਕੀ ਕੋਈ ਖਾਦ ਦੀ ਡੋਜ਼ ਦਿੱਤੀ ਜਾਵੇ। ਜੀ, ਜੀ। ਪਾਣੀ ਹੈ ਜਿਹੜਾ ਥੋੜਾ ਜਿਹਾ ਹੱਥ ਘੁੱਟ ਕੇ ਰੱਖਿਆ ਜਾਵੇ, ਬਾਹਲਾ ਜ਼ਿਆਦਾ ਨਾ ਪਾਇਆ ਜਾਵੇ, ਤੇ ਉਹ ਫਿਰ ਹੌਲੀ ਹੌਲੀ ਬੂਟਾ ਉਹ ਆਪਣੀ ਗਰੋਥ ਪੁਸ਼ ਕਰ ਲੈਂਦਾ ਹੈ। ਅਸੀਂ ਦੇਖਿਆ ਡਾਕਟਰ ਸਾਹਿਬ ਕਿ ਮਟਰ ਤੇ ਆਲੂ, ਇਹਨਾਂ ਦੀਆਂ ਕਿਸਮਾਂ ਅਜਿਹੀਆਂ ਨੇ ਜਿਹੜੀਆਂ ਇੱਧਰਲੇ ਏਰੀਏ ਦੇ ਵਿੱਚ ਕਾਮਯਾਬ ਨੇ, ਉੱਧਰ ਨਹੀਂ ਹੋਈਆਂ। ਜਿਹੜੀਆਂ ਉੱਧਰ ਝਾੜ ਦਿੰਦੀਆਂ ਨੇ, ਉਹ ਇੱਧਰ ਨਹੀਂ ਕਾਮਯਾਬ ਹੋਈਆਂ। ਹਾਲਾਂਕਿ ਚਲੋ ਕਿਸਾਨ ਕੋਲੇ ਸਾਧਨ ਇੰਨੇ ਕੁ ਹੁੰਦੇ ਆ, ਉਹ ਵੇਖੋ ਵੇਖ ਰੀਸੋ ਰੀਸ ਕਰ ਲੈਂਦਾ, ਪਰ ਕਿਸਮਾਂ ਦਾ ਜ਼ਰੂਰ ਫਰਕ ਪੈਂਦਾ। ਮਿੱਟੀ ਦੀ ਚੋਣ ਬਹੁਤ ਵੱਡੀ ਚੀਜ਼ ਆ, ਮੌਸਮ, ਇਹ ਸਾਰੀਆਂ ਚੀਜ਼ਾਂ ਪ੍ਰਭਾਵ ਤਾਂ ਪਾਉਂਦੇ ਨੇ। ਡਾਕਟਰ ਸਾਹਿਬ ਸਮਾਂ ਇਜਾਜ਼ਤ ਨਹੀਂ ਦਿੰਦਾ, ਮਸਲੇ ਤਾਂ ਹੋਰ ਸੀ ਜਿਹੜੇ ਤੁਹਾਡੇ ਨਾਲ ਚਰਚਾ ਕਰਨੀ ਸੀ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜੀ, ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਆਪਾਂ ਇੱਥੇ ਹੀ ਜਿਹੜਾ ਉਹ ਖਤਮ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਪਡੇਟ ਫਾਰਮਿੰਗ ਦੇ ਵਿੱਚ ਤੁਸੀਂ ਵੀ ਹਿੱਸੇਦਾਰੀ ਕਰ ਸਕਦੇ ਹੋ। ਅਖੀਰ ਤੇ ਸੁਖਦੇਵ ਸਿੰਘ ਮਾਨ ਸਾਡੇ ਨਾਲ ਜੁੜੇ, ਉਹ ਕਹਿੰਦੇ ਕਿ ਬਠਿੰਡਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ ਦੇ ਵਿੱਚ ਸੰਤਰਾ ਕਿਹਨੂੰ ਬਹੁਤ ਹੁੰਦਾ। ਹਾਂਜੀ, ਬਿਲਕੁਲ, ਇੱਧਰ ਕਾਫੀ ਬਾਗ ਹੈਗੇ ਨੇ, ਪਰ ਜਿਵੇਂ ਆਪਾਂ ਗੱਲ ਕਰਕੇ ਹਟੇ ਸੀਗੇ ਕਿ ਮਿੱਟੀ ਦੀ ਚੋਣ ਤੇ ਮੌਸਮ ਜਿਹੜਾ ਉਹ ਟੈਂਪਰੇਚਰ ਕੀ ਰਹਿੰਦਾ, ਇਹ ਚੀਜ਼ਾਂ ਕਾਫੀ ਪ੍ਰਭਾਵਿਤ ਕਰਦੀਆਂ। ਫਲਦਾਰ ਬੂਟਿਆਂ ਨੂੰ ਤਾਂ ਬਹੁਤ ਜ਼ਿਆਦਾ ਕਰਦੀਆਂ, ਉਹਨਾਂ ਤੇ ਅਸਰ, ਉਹਨਾਂ ਦੀ ਨੇਚਰ ਹੀ ਇਹੋ ਜਿਹੀ ਹੁੰਦੀ ਹੈ। ਖੈਰ, ਆਪਾਂ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।